ਅਗਾ ਜਾਣ ਦੇ ਹੁਣ ਪਾਣੀ ਤੇ ਚਲੇ ਜਾਣੇ ਨੇ ਹੁਣ। अस्सलाम वालेकुम। ਸਿਆਣੇ ਕਹਿੰਦੇ ਆ ਵੀ ਕੋਠੇ ਦੀ ਦੌੜ ਬਨੇਰੇ ਤੱਕ। ਹਾਏ ਵੀ ਕੋਠੇ ਤੇ ਦੌੜੇਗਾ ਨਾ ਤੇ ਬਨੇਰੇ ਤੱਕ ਦੌੜ ਹੋਣਾ, ਗਾਹਾਂ ਜਾਏਗਾ ਤੇ ਨਾਸਾ ਪੜਾਏਗਾ। ਜਿੱਥੇ ਤੱਕ ਬੰਦੇ ਨੂੰ ਪਤਾ ਹੋਵੇ ਨਾ, ਜਿਹੜੀ ਗੱਲ ਦਾ ਜਿੱਥੇ ਤੱਕ ਇਲਮ ਹੋਵੇ, ਗੱਲ ਉੱਥੇ ਤੱਕ ਹੋਣੀ ਚਾਹੀਦੀ ਹੈ। ਗਾਂ ਜਿਹੜੀ ਐਵੇਂ ਰਾਹ ਜਾਂਦੀ ਉਸਤਾਦੀ ਆ ਨਾ, ਉਹ ਬੰਦੇ ਨੂੰ ਮਾਰ ਦਿੰਦੀ ਹੈ। ਮੈਂ ਗੱਲ ਕਰਦਾ ਸੱਚੀ, ਮੈਂ ਸਾਡੇ ਬਜ਼ੁਰਗ ਸੀ ਨਾ, ਉਹ ਤੜਕੇ ਉੱਠਦੇ ਸੀ, ਜਿਵੇਂ ਅਸੀਂ ਵਿਹੜਾ ਲਿਆਂਦਾ, ਮੈਂ ਗੱਲ ਉਧਰ ਕਰਨ ਲੱਗਿਆ ਵੀ ਉਹ ਢੱਗੇ ਜੋੜਦੇ ਸੀ, ਚੰਗੇ ਸਿੰਧੀ ਢੱਗੇ, ਧੰਨੀ ਦੇ ਢੱਗੇ, ਦੇਸੀ ਢੱਗੇ, ਹਸਾਰ ਦੇ ਢੱਗੇ, ਵੀ ਇਹ ਜੋਗਾ ਰੱਖੀਆਂ ਹੁੰਦੀਆਂ ਸੀ। ਉਹ ਜਾਣ ਉਹਨਾਂ ਨੇ ਬੋਲੀਆਂ ਤੇ ਢੱਗੇ ਲਾਏ ਹੁੰਦੇ ਸੀ। ਤੁਰੇ ਜਾਂਦੇ ਢੱਗੇ ਨੂੰ ਕਹਿੰਦੇ ਸੀ ਨਾ ਮੁੜ ਜਾ, ਲਾ ਉਹ ਮੁੜ ਜਾਂਦਾ। ਗੱਲ ਹੈ ਜੀ, ਉਹਨਾਂ ਬੰਦਿਆਂ ਦੀ ਮਿਹਨਤ ਸੀ। ਹੁਣ ਅਸੀਂ ਆਪਣੇ ਹੱਥੀ ਇਹ ਕੰਮ ਨਹੀਂ ਕੀਤੇ ਤੇ ਐਵੇਂ ਹੁਣ ਚੌੜੇ ਬਣ ਕੇ ਉਸਤਾਦ ਬਣੀਏ ਨਾ, ਉਹ ਗੱਲ ਮਾੜੀ ਹੈ। ਜਦ ਪਤਾ ਨਹੀਂ ਮੇਰੇ ਅੱਬੇ 'ਚ, ਮੇਰੇ ਤਾਏ 'ਚ, ਜਿਵੇਂ ਚਾਚਾ ਬੂਟਾ ਬੈਠਾ, ਇਹਨਾਂ 'ਚ ਹੁਣ ਉਹ ਆਸਰਾ ਨਹੀਂ ਹੈ ਵੀ ਇਹ ਢੱਗਿਆਂ ਨਾ ਖੱਪ ਲੈਣ। ਬੰਦਾ ਤੇ ਤਕੜੇ ਦਾ ਕੰਮ ਹੁੰਦਾ। ਮੇਰੀ ਦਿਲ ਇਹ ਸੀਗਾ ਵੀ ਇਹ ਹੁਣ ਢੱਗਾ ਇੱਕ ਵਾਰੀ ਅਣਜਾਣ ਆ। ਅਸੀਂ ਇਹਨੂੰ ਨਾ ਅਗਲੇ ਸਵੇਰੇ ਜੋੜਿਆ, ਜੋੜ ਕੇ ਤੇ ਪੱਠੇ ਲੈਣ ਚੱਲੇ ਤੇ ਢੱਗੇ ਨੇ ਛਾਲਾਂ ਮਾਰੀਆਂ। ਮੈਂ ਡਰ ਗਿਆ, ਮੈਂ ਕਿਹਾ ਵੀ 60 ਫੇਟ ਨਾ ਇਹਦੇ ਲੱਗ ਜਾਏ ਜਾਂ ਸਾਡੇ ਲੱਗ ਜਾਏ। ਮੈਂ ਢੱਗਾ ਕੱਢ ਲਿਆ, ਢੱਗਾ ਕੱਢ ਕੇ ਨਾ ਤੇ ਦੂਏ ਨਾਲ ਜਾ ਕੇ ਪੱਠੇ ਲੈ ਆਂਦੇ। ਮੈਂ ਟੈਲੀਫੋਨ ਕੀਤਾ ਸਾਡੇ ਇੱਥੇ ਗਵਾਂਢ ਦੇ ਵਿੱਚ, ਜਿੱਥੇ ਅਸੀਂ ਉਹ ਫੁੱਟਾਂ ਖਾ ਕੇ ਆਏ ਸੀ ਨਾ, ਉਹ ਡੇਰੇ ਦੀ ਗੱਲ ਕਰਦਾ, ਉੱਥੇ ਚਾਚਾ ਅਕਰਮ ਰਾਣਾ ਨੰਬਰਦਾਰ ਤੇ ਚਾਚਾ ਯੂਨਸ, ਉਹ ਦੋ ਭਰਾ ਬੜੇ ਪੁਰਾਣੇ ਸਵਾਰ। ਹੁਣ ਆਪ ਤਾਂ ਉਹ ਬੁੱਢੇ ਹੋ ਗਏ, ਆਪ ਉਹ ਨਹੀਂ ਹੁਣ ਢੱਗਿਆ ਨਾ ਖੱਪ ਸਕਦੇ, ਪਰ ਸਿਆਣੇ ਕਹਿੰਦੇ ਆ ਵੀ ਜੋਗੀ ਦਾ ਪੁੱਤ ਉਹ ਜੋਗੀ ਹੋਈ ਹੁੰਦਾ। ਹਾਂ, ਉਹ ਕਿਸੇ ਨਾ ਕਿਸੇ ਪਾਸੇ ਸੱਪ ਨੂੰ ਵਾਲ ਲੈਂਦਾ। ਇਹ ਤੇਰੇ ਪਿਓ ਦਾ ਕੀ ਨਾਮ? ਯਾਮੀਨ। ਇਹ ਬਾਈ ਹਾਂ, ਇਹ ਉਹ ਨਾ ਉਸ ਡੇਰੇ ਦਾ ਮੁੰਡਾ ਵੀ, ਇਹ ਬਾਬੇ ਯਾਮੀਨ ਦਾ ਮੁੰਡਾ। ਇਹ ਉਹਨਾਂ ਦੇ ਨਾਲ ਰਿਹਾ, ਇਹਨੇ ਗੁਰ ਲਏ ਆ, ਗੁਰ ਸਿੱਖੇ ਆ। ਤੇ ਜਿਹਦੇ ਬੰਦੇ ਕੋਲ ਗੁਰ ਹੋਣ ਨਾ, ਉਹ ਉਮਰ ਚਾਹੇ ਜਿੰਨੀ ਵੀ ਹੋਵੇ, ਉਹ ਕਦਰ ਉਹੀ ਹੁੰਦੀ ਆ। ਸਾਡੇ ਉਸਤਾਦਾਂ ਦੀ ਜਗ੍ਹਾ ਇਹ ਮੁੰਡਾ ਬੱਚਿਆਂ ਨੂੰ ਜਾਣਦਾ, ਬੱਚਿਆਂ ਨੂੰ ਸਮਝਾਉਣਾ, ਤੋਰਨਾ, ਬੱਚੇ ਨਾਲ ਦੀ ਬੋਲੀ ਜਾਣਦਾ ਹੈ, ਬੱਚੇ ਨੂੰ ਬੁਲਾ ਦਿੰਦਾ ਹੈ। ਇਹ ਜਿਹੜੀ ਗੱਲ ਤੁਹਾਨੂੰ ਅੱਗੇ ਦੱਸੀ ਆ ਵੀ ਗੱਲਾਂ ਕਰਦੇ ਸਾਡੇ ਜ਼ਿਮੀਂਦਾਰ ਢੱਗਿਆਂ ਦੇ ਨਾਲ। ਮੈਂ ਇਹਨੂੰ ਸੱਦਿਆ, ਮੈਂ ਕਿਹਾ ਵੀ ਵਿਹੜਾ ਦੇਖਦੇ, ਵਿਹੜਾ ਪਸੰਦ ਆਇਆ ਇਹਨੂੰ। ਮੈਂ ਕਿਹਾ ਵੀ ਤੂੰ ਵਿਹੜਾ ਸਾਨੂੰ ਹਾਲੀ ਕਰਕੇ ਦੇ। ਇਹਨੇ ਗੱਲ ਇੱਕ ਹੋਰ ਵੀ ਨਾਲ ਕਰੀ ਹੈ। ਉਹ ਗੱਲ ਇਹਨੂੰ ਪੁੱਛਦੇ ਆ ਵੀ ਤੂੰ ਵਿਹੜਾ ਦੇਖਿਆ? ਮੁਜ਼ੰਮਲ ਇਹਦਾ ਨਾਮ, ਸਾਡਾ ਭਰਾ ਮੁਜ਼ੰਮਲ। ਵਿਹੜਾ ਮਾਸ਼ਾਅੱਲਾ ਬਹੁਤ ਸੋਹਣਾ ਆ, ਬਹੁਤ ਚੰਗਾ ਵਿਹੜਾ ਆ, ਨਸਲੀ ਵੀ ਆ, ਇਨਸ਼ਾਅੱਲਾ ਦੌੜੂਗਾ ਵੀ। ਜਿਸ ਮਕਸਦ ਵਾਸਤੇ ਲਿਆ ਦੌੜੂਗਾ ਵੀ ਇਹ। ਤੇ ਪਹਿਲੇ ਇਹਨੂੰ ਚੈੱਕ ਕਰਾਂਗੇ ਵੀ ਇਹ ਕੀ ਕਰਦਾ ਤੇ ਕੋਈ ਸ਼ੈ ਹੈ ਜਾਂ ਨਹੀਂ ਹੈ। ਜਿਹੜੇ ਮਕਸਦ ਵਾਸਤੇ ਲਿਆ ਉਹ ਚੈੱਕ ਕਰਦੇ ਇਹਨੂੰ, ਵੀ ਟੋਰਾਂ ਫੇਰਾਂਗੇ, ਇਹ ਚੈੱਕ ਕਰਦੇ ਇਹਨੂੰ ਵੀ ਆਪਣਾ ਮਕਸਦ ਕੋਈ ਦੌੜ ਦੂੜ ਕਰਦਾ ਜਾਂ ਪੱਠੇ ਢੋਣੇ ਆ ਨੇ। ਜੇ ਪੱਠੇ ਢੋਣਾ ਫਿਰ ਪੱਠੇ ਢੋਵਾਂਗੇ, ਜੇ ਦੌੜਿਆ ਫਿਰ ਦੌੜਾਵਾਂਗੇ ਇਹਨੂੰ। ਉਹਨੇ ਕਿਹਾ ਵੀ ਗੱਲ ਆ, ਹਜੇ ਗੱਲ ਕੋਈ ਨਹੀਂ, ਹਜੇ ਕੋਈ ਗੱਲ ਨਹੀਂ, ਨਾ ਇਹਦਾ ਨਾਮ ਆ ਨਾ ਕੋਈ ਸ਼ੈ ਨਹੀਂ। ਹਾਂ, ਪੁਤਲੀ ਮਾਸ਼ਾਅੱਲਾ ਚੰਗੀ, ਉਂਝ ਵੀ ਸੋਹਣਾ ਹੈ। ਅੱਲਾ ਨਸੀਬ ਕਰੇ, ਆਮੀਨ। ਤੇ ਬਾਕੀ ਇਨਸ਼ਾਅੱਲਾ ਸ਼ੌਕ ਪੂਰਾ ਕਰੂਗਾ ਇਹ। ਉਹ ਕਹਿੰਦਾ ਵੀ ਬੁੱਤ ਸੋਹਣਾ, ਪਰ ਕੱਲੇ ਬੁੱਤ ਤੇ ਗੱਲ ਨਹੀਂ ਹੁੰਦੀ, ਵੀ ਇੱਕ ਵਾਰੀ ਇਹਨੂੰ ਦੇਖਾਂਗੇ ਵੀ ਕਹਿੰਦਾ ਕੀ ਆ, ਕਰਦਾ ਕੀ ਆ, ਫਿਰ ਉਸ ਹਿਸਾਬ ਨਾਲ ਗਾਹਾਂ ਤੁਰਾਂਗੇ ਵੀ ਇਹਦੇ 'ਚ ਕੋਈ ਰੱਬ ਦਾ ਭੋਰਾ ਹੈ ਕਿ ਨਹੀਂ। ਹਾਂ, ਇਹ ਸਾਨੂੰ ਨਾ ਉਹ ਸਾਡੀ ਫਿਲਮ ਦੇ ਥੱਲੇ ਅਸੀਂ ਕਿਹਾ ਸੀ ਵੀ ਇਹਦਾ ਨਾਂ ਰੱਖਣਾ। ਬਹੁਤੇ ਬੰਦਿਆਂ ਨੇ ਥੱਲੇ ਬੜੇ ਸ਼ੌਕ ਦੇ ਨਾਂ ਦੱਸੇ, ਬੜਾ ਰੂਹ ਰਾਜ਼ੀ ਹੋਇਆ। ਅਸੀਂ ਪੜ੍ਹ ਕੇ ਸੁਣਾਏ ਇੱਕ ਦੂਏ ਨੂੰ ਵੀ ਉਹ ਨਾਂ ਬੜੇ ਸੋਹਣੇ ਆ, ਸਾਡੇ ਪੰਜਾਬ ਦੇ ਨਾਮ ਆ, ਕੋਈ ਐਸੀ ਗੱਲ। ਪਰ ਉਹ ਨਾਂ ਇੱਥੇ ਸਾਰੇ ਰੱਖੇ ਹੋਏ ਆ, ਜਿਹੜੇ ਨਾਂ ਬੰਦਿਆਂ ਨੇ ਥੱਲੇ ਲਿਖੇ ਨਾ, ਉਹ ਸਾਰੇ ਨਾਂ ਨਾ ਅੱਗੇ ਢੱਗਿਆਂ ਦੇ ਰੱਖੇ ਹੋਏ ਅੱਗੇ ਹੈਗੇ। ਟੋਬਾ ਕੋਈ ਹੋ ਗੁਜਰੇ ਕੁਝ ਹੈ, ਹਜੇ ਵੀ ਹੈ ਉਹ ਹੈਗੇ ਸਾਡੇ ਟੋਬਾ ਟੈਕ ਸਿੰਘ ਦੇ ਵਿੱਚ। ਇਹ ਸਾਰੇ ਨਾਂ ਰੱਖੇ ਹੋਏ ਆ। ਨਾਂ ਹਜੇ ਤੁਹਾਨੂੰ ਹੋਰ ਦੱਸਣੇ ਪੈਣੇ ਆ। ਪਹਿਲੀ ਗੱਲ ਤਾਂ ਇਹ, ਅਸੀਂ ਵੀ ਲੱਭ ਰਹੇ ਆ, ਤੁਸੀਂ ਵੀ ਕੋਈ ਸੋਚਿਓ ਜਿਹਦੇ ਵਿੱਚ ਸਾਡੀ ਪੰਜਾਬ ਦੀ ਮਿੱਟੀ ਦੀ ਕੋਈ ਗੱਲ ਜ਼ਰੂਰ ਹੋਵੇ, ਨਾਂ ਐਸਾ ਹੋਵੇ। ਬਿਲਕੁਲ ਬਿਲਕੁਲ। ਤੇ ਇਹ ਜੀ ਬਿਸਮਿਲ੍ਲਾ ਕਰਕੇ ਇੱਕ ਤਾਂ ਮੁਜ਼ੰਮਲ, ਅੱਜ ਇੱਕ ਤੁਹਾਨੂੰ ਹੋਰ ਬੜੀ ਜ਼ਰੂਰੀ ਗੱਲ ਦੱਸਣੀ ਹੈ। ਜਿਹੜਾ ਤੁਹਾਨੂੰ ਕਿਹਾ ਸੀ ਨਾ ਵੀ ਅਸੀਂ ਗੋਭੀ ਲਾ ਰਹੇ ਹਾਂ, ਉਹ ਗੋਭੀ ਦਾ ਤੁਹਾਨੂੰ ਅੱਜ ਜ਼ਰੂਰ ਦੱਸਾਂਗੇ। ਈਚੀ ਮੀਚੀ ਵੀ ਜਿਹੜੇ ਬੰਦੇ ਨੇ ਗੋਭੀ ਲਾਣੀ, ਹੁਣ ਟਾਈਮ ਆ। ਬਿਲਕੁਲ। ਤੁਸੀਂ ਫਿਰ ਕਹਿੰਦੇ ਆ ਟਾਈਮ ਤੇ ਦੱਸ ਦੇਣੀ, ਅੱਜ ਤੁਹਾਨੂੰ ਅਸੀਂ ਟਾਈਮ ਤੇ ਦੱਸਾਂਗੇ ਵੀ ਜਿਹੜੇ ਬੰਦੇ ਨੇ ਗੋਭੀ ਲਾਣੀ ਆ ਉਹ ਟਾਈਮ ਸੰਭਾਲ ਲਓ। ਜਿਹੜਾ ਬੰਦਾ ਵੇਲਾ ਸੰਭਾਲ ਲੇ ਨਾ ਤਾਂ ਬਸ ਉਹ ਗੱਲ ਹੁੰਦੀ। ਤੇ ਇੱਕ ਤਾਂ ਜੀ ਤੁਸੀਂ ਵਿਹੜਾ ਲੈ ਜਾਓ। ਹਾਂਜੀ, ਹਾਂ ਠੀਕ ਹੈ ਜੀ। ਹਾਂ, ਬਿਸਮਿਲ੍ਲਾ ਕਰੋ ਜੀ। ਤੇ ਵਿਹੜਾ ਇੱਕ ਤਾਂ ਦੰਨਿਆ ਸੀ। ਮੇਰਾ ਤਾਂ ਇਹ ਉਸਤਾਦ ਹੀ ਹੈ ਜੀ, ਜਿਹੜਾ ਬੰਦਾ ਅਲਫ ਬੇ ਵੀ ਦੱਸੇ ਨਾ, ਉਹ ਉਸਤਾਦ ਹੀ ਹੁੰਦਾ। ਚਾਚਾ ਬੂਟਾ, ਤੂੰ ਕੋਈ ਗੱਲ ਕਰ। ਲਓ ਜੀ, ਗੱਲ ਕੀ ਹੁਣ ਮਾਸ਼ਾਅੱਲਾ ਜੀ, ਮੁੰਡਾ ਬਹੁਤ ਸੁਲਝਿਆ ਆ ਔਰ ਬਹੁਤ ਕਾਰੀਗਰ ਮੁੰਡਾ ਜੀ। ਤੇ ਹੁਣ ਜ਼ਿਮੀਂਦਾਰ ਆ ਵੀ ਇਹਦਾ ਆਪਣਾ ਜੀ। ਅੱਗੇ ਵੀ ਢੱਗੇ ਰੱਖੇ ਆ, ਇਹਨੇ ਭਜਾਂਦਾ ਵੀ ਆ ਢੱਗੇ ਜੀ। ਤੇ ਹੁਣ ਅਸੀਂ ਇਹਨੂੰ ਆਖਿਆ ਵੀ ਆ ਹੁਣ ਤੂੰ ਮਿਹਰਬਾਨੀ ਸਾਡੇ ਤੇ ਇਹ ਕਰ ਵੀ ਆ ਵੱਛਾ ਲੈ ਜਾ, ਇਸ ਵੱਛੇ ਨੂੰ ਹੁਣ ਤੂੰ ਨਾ ਕੋਈ ਫੇਰ ਤੋੜ ਕੇ ਤੇ ਇਹਨੂੰ ਹਾਲੀ ਕਰਕੇ ਦੇ ਸਾਨੂੰ ਯਾਰ।
ਤੇ ਨਾਲੇ ਇਹਨੂੰ ਇਹ ਵੀ ਦੇਖ ਵੀ ਇਹ ਭਜਾਣ ਵਾਲਾ ਜਾਂ ਪੱਠੇ ਢੋਣ ਵਾਲਾ। ਜੇ ਤਾਂ ਹੋਵੇ ਇਹਦੇ ਵਿੱਚ ਕੋਈ ਨਾ ਕੋਈ ਨੂਰ ਦਾ ਭੋਰਾ ਭੱਜਣ ਵਾਲਾ ਹੋਵੇ, ਸ਼ੌਕ ਪੂਰਾ ਕਰੇ, ਤੇ ਭਾਈ ਅਸੀਂ ਪੱਠਿਆਂ ਵਾਲੀ ਕੋਈ ਹੋਰ ਲੈ ਲਾਂਗੇ। ਸਮਝ ਆ ਗਈ? ਇਹਦੇ ਤੇ ਸ਼ੌਕ ਪੂਰਾ ਕਰ ਲੋ। ਪਰ ਮੈਂ ਇੱਕ ਗੱਲ ਕਰਦਾ ਬਈ ਜਿਹੜਾ ਇਧਰ ਮੇਰੇ ਵੱਲ ਨੂੰ ਕਰੀ, ਇਹ ਚਾਹੇ ਪੱਠੇ ਵੀ ਢੋਵੇ ਨਾ, ਹਾਂਜੀ, ਇਹ ਸ਼ਿੰਗਾਰ ਆ, ਇਹ ਸਾਡੇ ਪੰਜਾਬ ਦਾ ਸ਼ਿੰਗਾਰ ਆ, ਇਹ ਸਾਡੇ ਡੇਰਿਆਂ ਦਾ, ਇਹ ਸਾਡੀ ਢਾਰੀਆਂ ਦਾ, ਇਹ ਸ਼ਿੰਗਾਰ ਆ। ਇਹ ਜੇ ਟੱਗੇ ਖਲੋਤੇ ਹੀ ਸੋਹਣੇ ਲੱਗਦੇ, ਜਿਵੇਂ ਨੁਕਰਾ ਘੋੜਾ ਖੜਾ ਹੁੰਦਾ। ਅਸੀਂ ਲਿਆਂਦਾ ਵੀ ਪੱਠਿਆਂ ਵਾਸਤੇ ਹੀ ਆ, ਪਰ ਉਹ ਮੁਜ਼ੰਮਲ ਨੇ ਇਹ ਗੱਲ ਕਰੀ ਆ ਵੀ ਮੈਨੂੰ ਦੇਖਣ ਦਿਓ ਇੱਕ ਵਾਰੀ ਜ਼ਰੂਰ। ਮੈਂ ਤਾਂ ਲਿਆਇਆ ਸੀ ਪੱਠਿਆਂ ਵਾਸਤੇ। ਉਹ ਕਹਿੰਦਾ ਜੇ ਸ਼ੌਕ ਕਰਦਾ ਹੋਵੇ ਕੋਈ ਮਾੜੀ ਗੱਲ ਤਾਂ ਨਹੀਂ। ਆਪਾਂ ਬਲਕਿ ਲੋਕਾਂ ਨੂੰ ਇਹ ਗੱਲ ਦੱਸਾਂਗੇ, ਜੇ ਅੱਲਾ ਕਰੇ ਇਹ ਭੱਜਿਆ ਤੇ ਅਸੀਂ ਬਗੈਰ ਟੀਕੇ ਗੋਲੀ ਤੋਂ ਭਜਾ ਕੇ ਦੱਸਾਂਗੇ ਵੀ ਇਦਾਂ ਵੀ ਸ਼ੌਕ ਹੁੰਦਾ। ਬਹੁਤਾ ਕਰਿਆ ਹਾਰ ਜਾਾਂਗੇ ਯਾਰ, ਜਿਤਨਾ ਤਾਂ ਇੱਕ ਨਹੀਂ ਹੁੰਦਾ, 500 ਟੱਗਾ। ਨਾਲੇ ਅਸੀਂ ਤਾਂ ਪੱਠੇ ਢੋਣ ਨੂੰ ਲਿਆਂਦਾ ਨਾ, ਵੀ ਪੱਠੇ ਢੋਣੇ ਆ। ਉਹ ਤਾਂ ਹੁਣ ਮੁੰਡਾ ਆ ਗਿਆ ਕਾਰੀਗਰ ਨੇ ਦੱਸਿਆ ਵੀ ਯਾਰ ਵਹਿੜਾ ਮਾਸ਼ਾਅੱਲਾ ਸੋਹਣਾ ਤੇ ਹੈਗਾ ਵੀ ਚੰਗਾ ਨਸਲੀ ਆ, ਆਪਾਂ ਇਹਨੂੰ ਫੇਰ ਕੇ ਨਾ ਦੇਖ ਲਈਏ ਬਈ ਜੇ ਚੰਗਾ ਭੱਜੇ ਜਾਂ ਆਪਣਾ ਸ਼ੌਕ ਪੂਰਾ ਕਰੇ ਤੇ ਫੇਰ ਅੱਲਾ ਖੈਰ ਕਰੇ, ਸੋਨੇ ਤੇ ਸੁਹਾਗਾ। ਚੂਚਾ ਲੈ ਕੇ ਆਈ ਫੇਰ ਫੇਰ ਤਾਂ ਸਾਰਿਆਂ ਤੋਂ ਚੰਗਾ ਜੀ। ਇਧਰ ਬੂਟੇ, ਹਾਂਜੀ, ਮੁੰਡੇ ਨੇ ਨਾ ਆਂਡੇ ਖੁੱਡੇ ਚੋਂ ਚੱਕੇ ਸੀ। ਅੱਛਾ, ਖੁੱਡੇ ਚੋਂ ਚੱਕ ਕੇ ਨਾ ਤੇ ਲੈ ਕੇ ਚੱਲਾ ਸੀ ਘਰ, ਤੇ ਉਹ ਕੋਠੇ 'ਚ ਰੱਖ ਕੇ ਭੁੱਲ ਗਿਆ। ਉਹਨੇ ਕਿਹਾ ਵੀ ਮੈਂ ਉਹ ਵੰਡਾ ਜਿਹਾ ਪਾ ਕੇ ਨਾ ਫਿਰ ਮੈਂ ਦੇ ਕੇ ਆਣਾ ਘਰ। ਉਹ ਕੋਠੇ 'ਚ ਰੱਖ ਕੇ ਆਂਡੇ ਭੁੱਲ ਗਿਆ। ਮੈਂ ਤੁਹਾਨੂੰ ਸੱਚੀ ਗੱਲ ਕਰ ਰਿਹਾ, ਆਂਡੇ ਦੇ ਵਿੱਚੋਂ ਚੂਚਾ ਨਿਕਲਿਆ, ਪਿਆ ਆਂਡਾ ਕੋਠੇ 'ਚ ਪਿਆ ਆਂਡਾ। ਮੁਰਗੀ ਕੋਈ ਨਹੀਂ, ਮਾਂ ਕੋਈ ਨਹੀਂ ਇਹਦੀ, ਇਹ ਆਪੇ ਹੀ ਨਿਕਲਿਆ ਆ ਦੇਖ ਲੈ, ਅਸੀਲ ਮੁਰਗੀ ਦਾ ਆਂਡਾ ਸੀ। ਹਾਂਜੀ, ਮਾਂ ਤਾਂ ਹੈਗੀ ਆ ਜਿਹਨੇ ਆਂਡਾ। ਉਹ ਨਹੀਂ ਆਂਡਾ ਹੈ ਨਾ, ਨਹੀਂ ਮਾਂ ਨੇ ਉੱਤੇ ਬਹਿ ਕੇ ਕੱਢਿਆ ਤੇ ਨਹੀਂ ਨਾ, ਕੱਢਿਆ ਨਹੀਂ। ਗਰਮੈਸ਼ ਇੰਨੀ ਮੈਂ ਗੱਲ ਕਰਦਾ ਵੀ ਇੰਨੀ ਗਰਮੀ ਪਈ ਆ ਵੀ ਆਂਡਿਆਂ ਚੋਂ ਬੱਚੇ ਨਿਕਲਿਆ। ਇਹ ਦੌਰ ਵੀ ਬੰਦਿਆਂ ਨੂੰ ਚੇਤੇ ਰਹੂਗਾ ਵੀ ਇੱਕ ਸਾਲ ਇੰਨੀ ਗਰਮੀ ਪਈ ਪਏ ਆਂਡਿਆਂ ਚੋਂ ਬਗੈਰ ਮੁਰਗੀਆਂ ਤੋਂ ਆਂਡੇ ਨਿਕਲੇ। ਹਾਂਜੀ ਹਾਂਜੀ, ਬੱਚੇ ਨਿਕਲੇ। ਤੇ ਕੋਈ ਢੱਕੀ ਹੋਈ ਹੋਣੀ ਆ, ਬਗੈਰ ਢੱਕਣ ਤੋਂ ਨਹੀਂ ਬੱਚਾ ਨਿਕਲਦਾ। ਬਾ ਉੱਤੇ ਆ ਗਈ ਹੋਣੀ ਆ, ਕੁਛ ਹੈ ਉੱਤੇ ਡਿੱਗ ਪਈ ਹੋਣੀ, ਕਪੜਾ ਜਾਂ ਕੋਈ ਦਰੀ ਜਾਂ ਕੁਛ ਹੈ ਨਾ। ਉਹ ਕਿੱਥੇ ਆ ਗਈ ਹੋਣੀ? ਉੱਤੇ ਕੀ ਪਿਆ? ਆਂਡੇ ਦੇ ਉੱਤੇ ਕੀ ਪਿਆ ਸੀ? ਨਹੀਂ, ਆਂਡੇ ਦੇ ਉੱਤੇ ਕੁਝ ਪਿਆ ਰੱਖਿਆ ਸੀ? ਕੁਝ ਵੀ ਨਹੀਂ ਪਿਆ ਯਾਰ, ਆਂਡਾ ਉਦਾਂ ਹੀ ਪਿਆ। ਮੈਂ ਦਿਖਾ ਦਿੰਦਾ, ਆ ਜਾ ਕੇ ਨਾ ਦਿਖਾਈਏ ਕਿੱਥੇ ਪਿਆ ਸੀ। ਆਹ ਇੱਕ ਵਾਰੀ ਦਿਖਾ ਤਾ, ਆਈ ਉਰੇ ਬੂਟੇ ਪੱਠਿਆਂ ਦਾ ਟਾਈਮ ਹੋ ਗਿਆ ਜੀ। ਬੰਦੇ ਹੁਣ ਨਸ ਭੱਜ ਕਰ ਰਹੇ ਆ ਪੱਠਿਆਂ ਦੀ। ਸਾਡੇ ਕੋਲ ਪ੍ਰਾਹੁਣੇ ਵੀ ਆਵੇ, ਗੱਡੀ ਤੇ ਗੱਡੀ ਚੜੀ ਆ ਵੀ, ਆ ਲੈਣ ਦੇ। ਉਹ ਕੁਤਰਦੇ ਆ ਜਾਓ ਜੀ, ਰਣ ਸਾਹਿਬ ਆ ਜਾਓ। ਆ ਦੇਖੋ ਜੀ, ਇਹ ਉਹ ਸਾਹਮਣੇ ਕਹਿੰਦੇ ਜੀ ਪਿਆ ਸੀ ਆ ਜੀ। ਕਿੱਥੇ? ਉਹ ਸਾਹਮਣੇ ਉਹ ਹੇਠਾਂ ਪਿਆ ਸੀ, ਉਹ ਜਿਹੜੀ ਉਹ ਹੇਠਾਂ ਆਂਡੇ ਵਾਲੀ ਨਹੀਂ ਪਈ, ਉਦੋਂ ਹੀ ਸਬਜ਼ੀ ਵਾਲੀ ਜਿਹੇ ਬੀ ਲਾਈਦਾ, ਉਹ ਡਿਸ਼ ਸਾਦੇ ਨੂੰ। ਆਂਡਾ ਤਾਂ ਟੁੱਟਿਆ ਹੋਇਆ ਕੋਈ ਨਹੀਂ ਪਿਆ। ਉਹ ਚੱਕ ਲਿਆ ਹੁਣ ਮੁੰਡਿਆਂ ਨੇ ਕਿ ਹੁਣ ਇੱਥੇ ਕਿਧਰ ਰਹਿਣ ਦੇਣਾ? ਸਾਨੂੰ ਇੱਥੇ ਕਿਆ ਦਿਖਾਣ ਵਾਲੇ ਨਹੀਂ, ਆਂਡੇ ਦੇ ਵਿੱਚੋਂ ਨਿਕਲ ਕੇ ਕੱਲਾ ਹੀ ਖੜਾ ਸੀ ਇਹ। ਆਹ ਤੇ ਉਹ ਆਂਡਾ ਫਿਰ ਜੇ ਟੁੱਟਿਆ ਸੀ ਨਾ, ਮੁੰਡਿਆਂ ਨੇ ਸਿੱਟਤਾ ਚੱਕ ਕੇ ਬਾਹਰ। ਤੂੰ ਭਾਈ ਚੂਚੇ ਤੋਂ ਪੁੱਛ ਲਾ। ਆਹੋ, ਸਾਡੇ ਤੇ ਤਬਾਰ ਨਹੀਂ ਨਾ। ਆ ਚੂਚੇ ਤੋਂ ਪੁੱਛ ਲਾ, ਤੂੰ ਇਹ ਚੂਚੇ ਤੋਂ ਪੁੱਛ ਲਾ, ਜਿਹੜੀ ਇਹ ਗੱਲ ਕਰੇ ਫਿਰ ਉਹ ਮੰਨ ਲਈ। ਸਾਡੇ ਤੇ ਤਬਾਰ ਨਹੀਂ। ਹਾਂ ਨਹੀਂ, ਤਬਾਰ ਭਾਈ ਪੁੱਛ ਲਾ। ਵੀ ਹੋਰ ਹੁਣ ਇਹਨੇ ਕੂਲਰ ਪੱਖੇ ਨੇ ਦੇਤਾ ਹੈ ਆਂਡਾ, ਆਖਰ ਵਿੱਚੋਂ ਆਂਡੇ ਚੋਂ ਨਿਕਲਿਆ ਨੇ। ਅੱਛਾ, ਅਸੀਂ ਹੁਣ ਚੱਲਦੇ ਹਾਂ ਗੋਭੀ ਦੇ ਵਿੱਚ, ਤੁਹਾਨੂੰ ਮਾਲੂਮਾਤ ਦਿੰਨੇ ਆ ਵੀ ਗੋਭੀ ਕਿਹੜੀ ਲੱਗਣੀ ਆ, ਹੁਣ ਕਿੰਨੀਆਂ ਨਸਲਾਂ ਗੋਭੀ ਦੀਆਂ, ਕਿਹੜੇ ਟਾਈਮ 'ਚ ਲੱਗਣੀ ਆ, ਕਿੰਨੇ ਦਿਨਾਂ ਦੀ ਇਹ ਗੋਭੀ ਤੇ ਸਾਰਾ। ਤੇ ਆਹ ਲਓ ਜੀ, ਆ ਬੱਚਾ ਲੈ ਵੀ ਰੱਖ ਚਿਹਰਾ ਇਹਨੂੰ ਉੱਥੇ, ਇਹਨੂੰ ਦਲੀਆ ਪਾਣਾ ਹੈ। ਆਹੋ, ਅੱਛਾ, ਇੱਥੇ ਬਟਨ ਦੱਬੋ ਜੀ। ਸ਼ਾਹ ਸਰੋਇਆ ਸਾਹਿਬ ਨੂੰ ਜੀ ਅਸੀਂ ਲੈ ਕੇ ਆ ਗਏ ਆ ਗੋਭੀ ਦੇ ਵਿੱਚ, ਵੀ ਜਿਹੜੀ ਗੋਭੀ ਇਹਨਾਂ ਨੇ ਲਾਈ ਆ। ਮੈਂ ਇਹ ਗੱਲ ਕਰਦਾ ਵੀ ਜੇ ਕੋਈ ਬੰਦੇ ਨੇ ਗੋਭੀ ਹੁਣ ਲਾਣੀ ਹੋਵੇ ਨਾ, ਤੇ ਅਸੀਂ ਉਹਨੂੰ ਇਦਾਂ ਮਾਲੂਮਾਤ ਦੇ ਦਈਏ ਵੀ ਇਹਦੀ ਨਸਲ ਤੇ ਇਹਦੇ ਟਾਈਮ ਤੇ ਜ਼ਮੀਨ ਦੀ ਤਿਆਰੀ ਤੋਂ ਲੱਗ ਕੇ ਨਾ ਆਪਾਂ ਸਾਰੀ ਗੱਲ ਲੋਕਾਂ ਤੱਕ ਪਹੁੰਚਾਣੀ ਆ, ਮਾਲੂਮਾਤ ਸਹੀ ਪਹੁੰਚਾਣੀ ਆ। ਪਹਿਲਾਂ ਜ਼ਮੀਨ ਦੀ ਤਿਆਰੀ ਤੋਂ ਗੱਲ ਸ਼ੁਰੂ ਕਰਦੇ ਆ ਵੀ ਇਹਦੇ 'ਚ ਪਹਿਲਾਂ ਕੀ ਸੀਗਾ ਤੇ ਇਹ ਕਿਵੇਂ ਕੀਤੀ। ਅਸਲਾਮ ਵਾਲੇਕੁਮ ਜੀ। ਸੁਰਿਆ ਸਾਹਿਬ, ਤੁਸੀਂ ਗੱਲ ਕਰਦੇ ਹੁੰਦੇ ਨਾ ਦੇਸੀ ਬੀਜ ਪ੍ਰਮੋਟ ਕਰਨੇ ਚਾਹੀਦੇ ਆ। ਇਹ ਗੋਭੀ ਅਸੀਂ ਦੇਸੀ ਲਾਈ ਆ। ਅਸੀਂ ਵਾਹ ਵਾਹ, ਦੇਸੀ ਗੋਭੀ ਆ ਗਈ। ਦੇਸੀ ਗੋਭੀ ਆ ਗਈ। ਇਹ ਸਭ ਤੋਂ ਪਹਿਲਾਂ ਜ਼ਮੀਨ ਤਿਆਰ ਕੀਤੀ, ਇੱਥੇ ਮਕਈ ਲੱਗੀ ਹੋਈ ਸੀ। ਅੱਛਾ, ਅਸੀਂ ਇਹਦਾ ਰੂਟਾ ਕੀਤਾ। ਰੂਟਾ ਕਰਨ ਤੋਂ ਬਾਅਦ ਹਾਲ ਫੇਰ ਕੇ ਇਹਨੂੰ ਜ਼ਮੀਨ ਦਾ ਲੈਵਲ ਕੀਤਾ। ਲੈਵਲ ਕਰਨ ਤੋਂ ਬਾਅਦ ਫਿਰ ਇਸ ਹਾਲ ਫੇਰੇ, ਫਿਰ ਇਹਨੂੰ ਰੂਟਾ ਫੇਰਿਆ, ਫਿਰ 5 ਫਾਲ ਚਲਾਏ ਤਾਂ ਕਿ ਜਿਹੜੀ ਜ਼ਮੀਨ ਨੀਚੇ ਉੱਪਰ ਆ ਜਾਵੇ। ਜਦੋਂ ਵੱਟ ਪਾਵਾਂਗੇ ਵੱਟ ਸੋਹਣੀ ਬਣ ਜਾਵੇ। ਇਸ ਤਰ੍ਹਾਂ ਜ਼ਮੀਨ ਤਿਆਰ ਕੀਤੀ ਆ। ਕੋਈ 20,000 ਰੁਪਇਆ ਲੱਗਾ ਜ਼ਮੀਨ ਤਿਆਰੀ ਤੇ ਤਿਆਰੀ ਕਰਕੇ, ਤੇ ਉਸ ਤੋਂ ਬਾਅਦ ਅਸੀਂ ਵੱਟਾਂ ਪਾਤੀਆਂ ਸਿੰਗਲ ਰੇਜਰ ਨਾਲ। ਇਹ 2 ਰੇਜਰ ਹੁੰਦੇ ਆ, ਇੱਕ ਸਿੰਗਲ ਹੁੰਦਾ, ਇੱਕ ਡਬਲ ਹੁੰਦਾ। ਇਹ ਸਿੰਗਲ ਮਕਈ ਵਾਲਾ ਰੇਜਰ ਨਾਲ ਵੱਟਾਂ ਪਾ ਕੇ ਅਸੀਂ
ਤੇ ਅਸੀਂ ਇਹਦੀ ਪਨੀਰੀ ਪਾਈ ਸੀ 15 ਮਈ ਨੂੰ। 15 ਮਈ ਨੂੰ ਅਸੀਂ ਪਨੀਰੀ ਦੇਸੀ ਗੋਭੀ ਦੀ ਬੀਜ ਲੈ ਕੇ ਉਹ ਅਸੀਂ ਪਾਇਆ ਸੀ ਤੇ ਤਕਰੀਬਨ ਕੋਈ 35 ਤੋਂ 40 ਦਿਨਾਂ ਬਾਅਦ ਪਨੀਰੀ ਤਿਆਰ ਹੋ ਗਈ ਸਾਡੀ। ਉਸ ਤੋਂ ਬਾਅਦ ਅਸੀਂ ਹੁਣ ਫਿਰ ਮੁੰਤਕਿਲ ਕਰਤੀ ਸੀ ਜੂਨ ਦੇ ਵਿੱਚ। ਅੱਛਾ, ਪਨੀਰੀ ਤਿਆਰ ਕੀਤੀ ਹੈ ਹਾਂਜੀ, ਪਨੀਰੀ ਆਪ ਤਿਆਰ ਕੀਤੀ ਹੈ। ਦੇਸੀ ਗੋਭੀ ਸੀ। ਹਜੇ ਚੋਪਾ ਨਹੀਂ ਲੱਗ ਰਿਹਾ? ਨਹੀਂ, ਚੋਪਾ ਨਹੀਂ ਲੱਗ ਰਿਹਾ। ਚੋਪਾ ਜਾ ਕੇ ਲੱਗਣਾ ਅਗਸਤ, 15 ਅਗਸਤ ਤੋਂ ਬਾਅਦ ਲੱਗਣਾ। ਹਾਂ, ਇਹ ਫਸਟ ਅਰਲੀ ਹੈ। ਗੋਭੀ ਦੀ ਵੀ ਕਿਸਮਾਂ ਹੁੰਦੀਆਂ, ਫਸਟ ਅਰਲੀ, ਸੈਕੰਡ ਅਰਲੀ, ਥਰਡ ਅਰਲੀ। ਇਹ ਜਿਹੜੀ ਫਸਟ ਅਰਲੀ ਹੈ ਪਹਿਲੀ ਕੀ ਗੋਭੀ ਆ, ਇਹ ਦੇਸੀ ਗੋਭੀ ਆ। ਜਿਹੜੀ ਸੈਕੰਡ ਅਰਲੀ ਆ ਉਹਦੀ ਹੁਣ ਪਨੀਰੀ ਸ਼ੁਰੂ ਆ। ਜਿੰਨੇ ਵੀ ਹਾਈਬ੍ਰਿਡ ਬੀਜ ਆ ਉਹਦੀ ਹੁਣ ਸ਼ੁਰੂ ਆ। ਸਜੈਂਟਾ ਦਾ ਬੀਜ ਆ ਜਾਂ ਹੋਰ ਕਿਸੇ ਕੰਪਨੀਆਂ ਦੇ ਹਾਜੀ ਸੰਸ ਦੇ ਬੀਜ ਅੱਛੇ ਆ, ਸਦੀਕ ਸੰਸ ਬਹੁਤ ਕੰਪਨੀਆਂ ਦੇ, ਉਹ ਹੁਣ ਇਸ ਟਾਈਮ ਤੁਸੀਂ ਪਨੀਰੀ ਲਾ ਸਕਦੇ ਆ ਹਾਈਬ੍ਰਿਡ ਦੀ। ਉਹਦੇ 'ਚ ਮਖਸੂਸ ਵੈਰਾਈਟੀਆਂ ਆ। ਉਹ ਜਿਹੜੇ ਇਹ ਜਿਹੜੀ ਗੋਭੀ ਆ ਇਹਨੇ 4 ਮਾਹ ਲੈ ਜਾਣੇ ਆ, ਤਿਆਰ ਹੁੰਦੇ ਨੇ। ਚਲੋ ਰੱਬੋਂ ਗੱਲ ਹੋਈ ਹੈ, ਤੁਸੀਂ ਕੋਈ ਥੋੜੀ ਜਿਹੀ ਪਨੀਰੀ ਦੀ ਤਿਆਰੀ ਤੇ ਵੀ ਲੋਕਾਂ ਨੂੰ ਕੋ ਦੇ ਦਿਓ ਸਲਾਹ ਵੀ ਉੱਤੇ ਪਨੀਰੀ ਕਿੱਦਾਂ ਛਾਵੇਂ ਧੁੱਪੇ ਕਿੱਥੇ ਤਿਆਰ। ਇਹਦੀ ਜਿਹੜੀ ਦੇਸੀ ਦੀ ਪਨੀਰੀ ਹੁੰਦੀ ਹੈ ਇਹਦੀ ਅਸੀਂ ਤਿਆਰ ਕੀਤੀ ਸੀ ਇਵੇਂ ਹੀ। ਅਸੀਂ ਖੇਲ ਬਣਾ ਕੇ ਛੋਟੀ ਛੋਟੀਆਂ ਉਹਨੂੰ ਉੱਤੇ ਕਈ ਦੇ ਨਾਲ ਠਾਪ ਦੇ ਕੇ ਜ਼ਮੀਨ ਜਿਹੜੀ ਥੱਲੇ ਨਾ ਗਿਰੇ, ਤੇ ਇਹਦੀ ਮਕਈ ਚੋਪੇ ਬੀਜ ਲਾ ਕੇ ਨਾ ਬੀਜ ਚੋਪੇ ਲਾਤੇ ਸੀ 2-2 4-4 ਇੰਚਾਂ ਦੇ 5-5 ਇੰਚਾਂ ਦੇ ਬੀਜ ਲਾਤੇ ਦੋਵੇਂ ਪਾਸੇ। ਫਿਰ ਸ਼ਾਮ ਦੇ ਟਾਈਮ ਹਲਕਾ ਜਿਹਾ ਪਾਣੀ ਫੇਰਤਾ। ਇਹਦੀ ਜਿਹੜੀ ਦੇਸੀ ਗੋਭੀ ਦੀ ਪਨੀਰੀ ਅਸੀਂ ਧੁੱਪੇ ਤਿਆਰ ਕੀਤੀ ਹੈ। ਇਹਦੇ ਛਾਂ ਨਹੀਂ ਕੋਈ ਜ਼ਰੂਰਤ ਹੁੰਦੀ। ਦੇਸੀ ਬੀਜ ਹੁੰਦੇ ਆ, ਇਹ ਹੋ ਜਾਂਦੀ ਤਿਆਰ। ਜ਼ਿਆਦਾ ਕੋਈ ਲੋ ਨਾ ਚੱਲ ਪਵੇ, ਮਸਲਾ ਨਾ ਬਣ ਜਾਵੇ, ਬਾਕੀ ਇਹਦਾ ਇਸ਼ੂ ਨਹੀਂ ਹੁੰਦਾ, ਤਿਆਰ ਹੋ ਜਾਂਦੀ ਹੈ ਇਹ। ਤੇ ਜਿਹੜੀ ਹੁਣ ਪਨੀਰੀ ਤਿਆਰ ਹੋਣੀ ਆ ਇਸ ਟਾਈਮ, ਉਹ ਇਹ ਹੈ ਕਿ ਤੁਸੀਂ ਉਹਨੂੰ ਗ੍ਰੀਨ ਸ਼ੈਡ ਥੱਲੇ ਤਿਆਰ ਕਰਨਾ। ਤੁਸੀਂ ਉਹ ਟਰੇਆਂ 'ਚ ਵੀ ਤਿਆਰ ਕਰ ਸਕਦੇ ਹਾਈਬ੍ਰਿਡ। ਉਹ ਬੀਜ ਥੋੜੇ ਮਹਿੰਗੇ ਹੁੰਦੇ ਆ, ਇਹਦਾ ਬੀਜ ਥੋੜਾ ਸਸਤਾ ਹੁੰਦਾ। ਜਿਹੜੀ ਹਾਈਬ੍ਰਿਡ ਆ ਉਹ ਇਸ ਟਾਈਮ ਤੁਸੀਂ ਗ੍ਰੀਨ ਸ਼ੈਡ ਬਣਾ ਕੇ ਉਹਦੇ ਥੱਲੇ ਤੁਸੀਂ ਛੋਟੀ ਛੋਟੀਆਂ ਕਿਆਰੀਆਂ ਬਣਾ ਲਓ। ਕਿਆਰੀਆਂ ਬਣਾ ਕੇ ਤੁਸੀਂ ਉਹਨੂੰ ਜਨਾਬ 2-2 4-4 ਫੁੱਟ ਦੀਆਂ ਬੀਜ ਸਿੱਟ ਕੇ ਉੱਤੇ ਉਹਨੂੰ ਹੱਥ ਮਾਰ ਦਿਓ ਜਾਂ ਲਾਈਨਾਂ ਲਾ ਕੇ ਬੀਜ ਲਾ ਦਿਓ, ਜਾਂ ਟਰੇ ਲੈ ਕੇ ਨਾ ਟਰੇ ਮੁੱਦੀ ਮਾਰ ਕੇ ਤੁਸੀਂ ਕੱਲਾ ਬੀਜ ਰੱਖ ਕੇ ਵਿੱਚ ਉੱਤੇ ਥੋੜੀ ਭਲ ਪਾ ਦਿਓ ਤੇ ਉੱਤੇ ਸ਼ਾਵਰ ਨਾਲ ਪਾਣੀ ਦੇਣਾ ਸੁਬਾਹ ਸ਼ਾਮ। ਪਾਣੀ ਜ਼ਿਆਦਾ ਪਾਣੀ ਵੈਸੇ ਨਹੀਂ ਲਾਣਾ ਹੈਗਾ ਥੱਲੇ, ਸ਼ਾਵਰ ਨਾਲ ਪਾਣੀ ਲਾਣਾ ਸੁਬਾਹ ਸ਼ਾਮ। ਤੇ ਤੁਸੀਂ ਟਰੇ 'ਚ ਵੀ ਤਿਆਰ ਕਰ ਸਕਦੇ। ਪੀਟ ਮਾਊਸ ਲੈ ਕੇ ਤੁਸੀਂ ਟਰੇ 'ਚ ਲਾ ਦਿਓ। ਇਹਦੇ ਤਰੀਕਾ ਤੁਸੀਂ ਜਿਸ ਟਾਈਮ ਹੁਣ ਜਿਹੜੀ ਗੋਭੀ ਲੱਗ ਰਹੀ ਹੈ ਇਸ ਟਾਈਮ ਹਾਈਬ੍ਰਿਡ ਗੋਭੀ ਲੱਗ ਰਹੀ ਹੈ, ਉਹ ਤੁਸੀਂ ਹੁਣ ਕੋਸ਼ਿਸ਼ ਕਰੋ ਕਿ ਹੁਣ 2-4 ਦਿਨਾਂ ਦੇ ਅੰਦਰ ਉਹਨੂੰ ਸ਼ੈੱਡ ਬਣਾ ਕੇ ਲਾ ਦਿਓ। ਉਹ 30 ਦਿਨਾਂ 'ਚ ਤਿਆਰ ਹੋ ਜੂ। ਉਹ 30 ਦਿਨਾਂ 'ਚ ਤਿਆਰ ਹੋ ਜਾਊਗੀ। ਅੱਗੇ ਜਿਹੜੀ ਉਹਦੀ ਕਿਸਮਾਂ ਆ ਉਹ ਹਾਈਬ੍ਰਿਡ ਦੀਆਂ 50 ਦਿਨਾਂ ਦੀ ਵੀ ਵੈਰਾਈਟੀ ਹੈਗੀ ਆ, 60 ਦਿਨ ਦੀ ਵੈਰਾਈਟੀ ਹੈਗੀ ਆ, 70 ਦਿਨ ਦੀ ਵੈਰਾਈਟੀ ਆ। ਹੁਣ ਜਿਹੜਾ ਇਸ ਟਾਈਮ ਆ ਉਹ 50 ਤੋਂ 55 ਦਿਨ ਦੀ ਜਿਹੜੀ ਵੈਰਾਈਟੀ ਆ ਨਾ, ਤੁਸੀਂ ਉਹਦੀ ਪਨੀਰੀ ਪਾ ਸਕਦੇ ਆ। ਅੱਛਾ, ਉਹ ਟਾਈਮ ਆ ਜੀ, ਜੇ ਕਿਸੇ ਨੇ ਪਨੀਰੀ ਪਾਣੀ ਹੋਵੇ ਤੁਸੀਂ ਸੁਣ ਲਿਆ, ਤਰੀਕੇਕਾਰ ਵੀ ਸੁਣ ਲਿਆ ਤੇ ਉਹ ਤੁਸੀਂ ਪਾ। ਅੱਛਾ, ਤੁਸੀਂ ਜੋ ਇਹ ਧੁੱਪੇ ਤਿਆਰ ਕੀਤੀ ਦੇਸੀ ਗੋਭੀ ਦੀ, ਤੇ ਜਦੋਂ ਇਹ ਤੁਸੀਂ ਹੁਣ ਲਾਈ ਇੱਥੇ ਤੇ ਥੋੜਾ ਜਿਹਾ ਮੂੰਹ ਭੈੜਾ ਕੀਤਾ ਇਹਨਾਂ ਇਹ ਮੂੰਹ ਭੈੜਾ ਕਰਦੀ ਹੈ ਜਦੋਂ ਹੁਣ ਤੁਸੀਂ ਵੇਖੋ ਨਾ, ਹੁਣ ਇੱਕ ਵਾਰੀ ਪੱਤੇ ਸੁੱਕ ਗਏ, ਅਗਲੇ ਪੱਤੇ ਸਾਰੇ ਸੁੱਕ ਗਏ ਆ। ਹੁਣ ਕੁਦਰਤੀ ਅੱਲਾਹ ਤਾਲਾ ਨੇ ਮੌਸਮ ਵੀ ਠੀਕ ਕਰਤਾ, ਮੌਸਮ ਟੈਂਪਰੇਚਰ ਵੀ ਜਿਹੜਾ 40 ਤੋਂ ਥੱਲੇ ਚਲਾ ਗਿਆ। ਇਹ ਇਨਸ਼ਾਅੱਲਾ ਤਾਲਾ ਤੁਸੀਂ 2-4 ਦਿਨਾਂ ਬਾਅਦ ਤੁਸੀਂ ਦੁਬਾਰਾ ਅਗਰ ਵੇਖੋ ਨਾ, ਇਹ ਸਾਰੇ ਪੌਦੇ ਮਾਸ਼ਾਅੱਲਾ ਚੱਲ ਜਾਣਗੇ। ਇਹਦੇ 'ਚ ਹੈ ਇਹੀ ਆ ਕਿ ਇਹਦੇ 'ਚ ਰਿਸਕ ਵੀ ਬਹੁਤ ਆ। ਦੇਸੀ ਗੋਭੀ ਦਾ ਰਿਸਕ ਬਹੁਤ ਆ। ਇੱਕ ਤਾਂ ਪਨੀਰੀ ਜਿਹੜੀ ਇਹਦੀ ਉਹਦੇ 'ਚ ਬੜਾ ਮਸਲੇ ਬਣਦੇ ਆ, ਤੇ ਇੱਕ ਜਦੋਂ ਮੁੰਤਕਿਲ ਕਰੀਦੀ ਆ ਉਦੋਂ ਬੜੇ ਇਸ਼ੂ ਆਉਂਦੇ ਵਿੱਚ। ਪੌਦੇ ਇਹਦੇ 'ਚ ਪੌਦੇ ਮਤਲਬ ਵਿੱਚ ਸੁੱਕਦੇ ਪਏ ਆ ਤੇ ਇਹਦਾ ਹੁੰਦਾ ਕਿ ਤੁਸੀਂ ਸ਼ਾਮ ਦੇ ਟਾਈਮ ਪਹਿਲਾਂ ਪਾਣੀ ਲਾ ਦੇਣਾ ਤੁਸੀਂ। ਠੀਕ ਹੈ। 2 ਦਿਨਾਂ ਬਾਅਦ ਤੁਸੀਂ ਜਦੋਂ ਬੱਤਰ ਆਣੀ ਆ, ਪਾਣੀ ਲਾ ਕੇ 24 ਘੰਟੇ ਅੰਦਰ ਸਪਰੇਅ ਤੁਸੀਂ ਕਰ ਸਕਦੇ ਡਵਾਲ ਗੋਲਡ ਦੀ, ਤਾਂ ਕਿ ਜੜੀ ਬੂਟੀ ਨੂੰ ਜੰਮੇ। ਸਪਰੇਅ ਕਰਕੇ 2 ਦਿਨਾਂ ਦਾ ਵਕਫਾ ਪਾ ਕੇ ਤੁਸੀਂ ਰੰਬੀਆਂ ਲੈ ਕੇ ਜਾਂ ਬਾਂਸ ਦੀਆਂ ਛੋਟੀ ਸਟਿੱਕਾਂ ਲੈ ਕੇ ਨਾ, ਤੁਸੀਂ ਇਹਦਾ 14 ਤੋਂ 15 ਇੰਚ ਤੇ ਸਰਾਖ ਮਾਰ ਦੇਣਾ। ਜਿੱਥੇ ਜਿੱਥੇ ਪਾਣੀ ਦੀ ਰੇਜ ਆਈ ਵੇਖੋ ਲੱਗੀ, ਲਾਈਨ 'ਚ ਲੱਗੀ ਆ, ਸੋਟੀ ਦਾ ਸਰਾਖ ਮਾਰ ਲਓ ਜਾਂ ਰੰਬੀ ਲੈ ਕੇ ਟੱਕ ਦੇ ਕੇ ਨਾ ਤੁਸੀਂ ਸ਼ਾਮ ਦੇ ਟਾਈਮ ਪਨੀਰੀ ਲਾਣੀ। ਭਾਵੇਂ ਤੁਸੀਂ ਏਕੜ ਜਿਹੜਾ 2-3 ਦਿਨਾਂ ਚ ਲਾਓ, ਸ਼ਾਮ ਨੂੰ ਪਨੀਰੀ ਲਾ ਕੇ ਤੁਸੀਂ ਉੱਤੇ ਫਿਰ ਪਤਲਾ ਪਾਣੀ ਫੇਰ ਦੇਣਾ। 2-3 ਗੱਲਾਂ ਜੀ ਬੜੀਆਂ ਨੁਕਤੇ ਦੀਆਂ। ਇੱਕ ਤਾਂ ਪਾਣੀ ਦਿਹਾੜੀ ਪਹਿਲਾਂ ਲੈਣਾ, ਫਿਰ ਜਿੱਥੇ ਰੇਜ ਪਹੁੰਚੀ ਹੋਈ ਆ ਉੱਥੇ ਉਹ ਮਾਰਨੇ ਸਰਾਖ, ਤੇ ਉਹ ਫਾਸਲਾ ਪੂਰਾ ਰੱਖਣਾ, ਤੇ ਉਹ ਤਾਂ ਕਰਕੇ ਫਿਰ ਇਹਦੇ 'ਚ ਮੈਂ ਦੱਸ ਦਵਾਂ ਦੋਸਤਾਂ ਨੂੰ, ਮੋਸਟ ਜਿਹੜੇ ਫਾਰਮਰ ਆ ਨਾ ਉਹ ਪਾਣੀ ਪਹਿਲਾਂ ਭਰ ਲੈਂਦੇ ਆ, ਭਰ ਕੇ ਵਿੱਚ ਗੋਭੀ ਲਾਉਂਦੇ ਆ। ਉਹਦੇ 'ਚ ਬਹੁਤ ਪੌਦੇ ਜ਼ਾਇਆ ਹੋ ਜਾਂਦੇ ਆ। ਵਜ੍ਹਾ ਫੰਗਸ ਆ ਜਾਂਦੀ ਹੈ, ਨਮੀ ਜ਼ਿਆਦਾ ਆ ਜਾਂਦੀ ਆ, ਜਾਂ ਕੋਈ ਟੋਟਕਾ ਹੈਗਾ ਕਿ ਤੁਸੀਂ ਉਹਦੇ 'ਚ ਪੌਦੇ ਜ਼ਿਆਦਾ ਹੋ ਜਾਂਦੇ ਆ। ਅਗਰ ਤੁਸੀਂ ਪਾਣੀ ਪਹਿਲਾਂ ਲਾ ਕੇ 2 ਦਿਨਾਂ ਬਾਅਦ ਮੁੰਤਕਿਲ ਕਰੋਗੇ ਟੱਕ ਦੇ ਕੇ, ਇਹ 90% ਚਾਂਸ ਹੁੰਦੇ ਚ ਮਾਸ਼ਾਅੱਲਾ ਗੋਭੀ ਚੱਲ ਜਾਂਦੀ ਹੈ। ਅੱਛਾ, ਜੇ ਹੁਣ ਮੌਸਮ ਤੁਸੀਂ ਕਿਹਾ ਵੀ ਠੰਡਾ ਹੋ ਗਿਆ ਵੀ ਖੈਰ ਸੱਲਾ ਹੋ ਜਾਊਗੀ, ਜੇ ਮਿਸਾਲ ਆ ਠੰਡਾ ਨਾ ਹੁੰਦਾ, ਇਹ ਗਈ ਸੀ? ਠੰਡਾ ਨਾ ਹੁੰਦਾ ਉਹਦੇ 'ਚ ਫਿਰ ਪੌਦਿਆਂ 'ਚ ਸੁੱਕਣ ਦੀ ਤਾਦਾਦ ਜ਼ਿਆਦਾ ਹੋ ਸਕਦੀ ਹੈ। ਇਹਦੇ 'ਚ ਤਾਂ ਹੁਣ ਹੈ ਕਿ ਚਾਂਸ ਇਨਸ਼ਾਅੱਲਾ ਤਾਲਾ ਸਾਰੇ ਚੱਲ ਜਾਣਗੇ। ਕੋਈ ਸ਼ਾਜ਼ੋ ਨਾਦਰੀ ਹੈ ਕੋਈ, ਉਹਦੇ ਵਿੱਚ ਇਹ ਹੁੰਦਾ ਕਿ ਤੁਹਾਡੇ ਕੋਲ ਪੌਦੇ ਤੁਹਾਨੂੰ ਨਾਗਾ ਲਾਣਾ ਪੈਂਦਾ ਦਾਦਾ। ਅੱਛਾ, ਹੁਣ ਜੀ ਸ਼ਾਹ ਸੁਰਾਜ ਸਾਹਿਬ ਗਾਂ ਤੁਰੀਏ, ਠੀਕ ਹੈ ਵੀ ਇਹ ਹੁਣ ਗੋਭੀ ਲਾਤੀ ਆ, ਗਾਂ ਦਾ ਵੀ ਥੋੜਾ ਸਾਨੂੰ ਦੱਸਿਓ ਵੀ ਇਹਦੇ ਨੂੰ ਤੁਸੀਂ ਹੇਠ ਕੋਈ ਖਾਦ ਪਾਈ ਆ ਜਾਂ ਉੱਤੇ ਪਾਈ ਆ, ਤੇ ਉਹਦੇ ਵਾਸਤੇ ਕੀ? ਇਹਦੀ ਅਸੀਂ ਖਾਦ ਹਲੇ ਕੋਈ ਵੀ ਨਹੀਂ ਪਾਈ ਹੈਗੀ। ਠੀਕ ਹੈ। ਅਸੀਂ ਇਹਦਾ ਇੰਤਜ਼ਾਰ ਕਰਾਂਗੇ ਅੱਲਾਹ ਤਾਲਾ ਸਾਰੇ ਪੌਦੇ ਜਿਹੜੇ ਟੁਰ ਪਵੇ, ਇਹ ਇਨਸ਼ਾਅੱਲਾ ਪੌਦੇ ਟੁਰ ਪੈਣਗੇ। ਉਸ ਤੋਂ ਬਾਅਦ ਅਸੀਂ ਡੀਏਪੀ ਜਿਹੜੀ ਇਹਨੂੰ ਬੋਰੀ ਪਾਵਾਂਗੇ, ਕੇਰ ਦਾਂਗੇ ਵਿੱਚ, ਅੱਛਾ, ਜਾਂ ਫਲੱਡ ਕਰ ਦਾਂਗੇ ਪਾਣੀ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਯੂਰੀਆ ਅਸੀਂ ਉਹ ਹਰ ਪਾਣੀ ਤੇ ਕੋਈ ਅੱਧੀ ਬੋਰੀ ਪਾਤੀ ਇਹਨੂੰ, ਕੋਈ 4 ਤੋਂ 5 ਬੋਰੀਆਂ ਯੂਰੀਆ ਪਾਵਾਂਗੇ ਇਹਨੂੰ, ਡੀਏਪੀ ਪਾਤੀ, ਕੋਈ ਨਾਈਟਰੋ ਪਾਵਾਂਗੇ, ਐਂਡ ਤੇ ਜਾ ਕੇ ਥੋੜੀ ਬਹੁਤੀ ਕੋਈ ਪੋਟਾਸ਼ ਪਾ ਦਾਂਗੇ। ਬਾਕੀ ਜਿਹੜੀ ਸਪਰੇਅ ਹੈ ਇਹਨੂੰ
ਇਹਨੂੰ ਮੋਸਟਲੀ ਕੋਈ ਖਾਸ ਬਿਮਾਰੀ ਨਹੀਂ ਆਉਂਦੀ ਹੈਗੀ। ਫੰਗਸ ਦੀ ਬਿਮਾਰੀ ਵੀ ਆਉਂਦੀ ਹੈ ਜਦੋਂ ਬਾਰਿਸ਼ਾਂ ਜ਼ਿਆਦਾ ਹੋ ਜਾਣ, ਫਿਰ ਇਹਨੂੰ ਫੰਗਸ ਦੀ ਟਾਪਸਨੈਮ ਹੋ ਗਈ ਜਾਂ ਕਾਪਰ ਆਕਸੀਕਲੋਰਾਈਡ ਜਿਹੜੀ ਆ ਕੋਸਾਈਡ FMC ਦੀ, ਉਹ 1-2 ਸਪਰੇ ਵਿੱਚੋਂ ਕਰ ਦਾਂਗੇ। ਤੇ ਬਾਕੀ ਜਿਹੜੀ ਇਹਨੂੰ ਨਾ ਪੱਤੇ ਖਾਣ ਵਾਲੀ ਸੁੰਡੀ ਜਿਹੜੀ ਆਂਦੀ ਆ, ਸੁੰਡੀ ਜਾਂਦੀ, ਸੁੰਡੀ ਲਸ਼ਕਰੀ ਸੁੰਡੀ ਇਹਨੂੰ ਆਂਦੀ ਆ, ਪੱਤੇ ਖਾਂਦੀ ਇਹਦੇ ਆ ਕੇ, ਉਹ ਤੁਸੀਂ ਲੀਫੂਰਾਨ ਜਾਂ ਮੈਚ ਜਿਹੜੀ ਆ ਸਜੈਂਟਾ ਦੀ, ਉਹ ਕੋਈ ਵੀ ਤੁਸੀਂ ਸਪਰੇ ਹਲਕੀ ਫੁਲਕੀ ਕਰ ਦੋਗੇ ਉਹਦੇ ਨਾਲ ਕਵਰ ਹੋ ਜਾਂਦਾ। ਬਾਕੀ ਇਹਦਾ ਇਸ਼ੂ ਨਹੀਂ ਹੁੰਦਾ। ਗੋਡੀਆਂ ਕਰਾਉਣੀਆਂ ਪੈਂਦੀਆਂ ਇਹਦੀਆਂ। ਗੋਡੀ ਇਹਦੀ ਇਹ ਹੁੰਦੀ ਆ ਕਿ ਇਹਦੀ ਜ਼ਮੀਨ ਜਿਵੇਂ ਆਹ ਹੈਗੀ ਆ, ਇਸ ਪਾਸੋਂ ਮਿੱਟੀ ਚੁੱਕ ਕੇ ਇਸ ਪਾਸੇ ਲਾਈ ਜਾਣੀ ਆ ਜੜ੍ਹਾਂ ਦੇ ਵਿੱਚ, ਇਹ ਪੌਦਿਆਂ ਦੇ ਮੁੱਢ 'ਚ ਮਿੱਟੀ ਲਾਣੀ ਹੁੰਦੀ ਹੈ ਤਾਂ ਕਿ ਪੌਦਾ ਬੜਾ ਹੋ ਜਾਂਦਾ ਨਾ, ਪੌਦਾ ਵਿੱਚ ਨਾ ਗਿਰੇ ਆ ਕੇ, ਪੌਦਾ ਟੁੱਟੇ ਨਾ। ਇਹਨੂੰ ਮਿੱਟੀ ਜ਼ਰੂਰ ਲਾਣੀ ਪੈਂਦੀ ਹੈ। ਸਪਰੇ ਇਹਨੂੰ ਗੋਡੀਆਂ ਵੀ 2-3 ਹੋ ਜਾਣੀਆਂ, ਮਿੱਟੀ ਲੱਗ ਜਾਣੀ, ਉਸ ਤੋਂ ਬਾਅਦ ਇਹਨੂੰ ਪਾਣੀ ਲਾਈ ਜਾਓ, ਖਾਦ ਲਾਈ ਜਾਓ ਬਸ। ਪਾਣੀ ਹੁਣ ਕਿੰਨੇ ਵਕਫੇ ਤੇ ਲੱਗਣਾ? ਹੁਣ ਜਿਹੜਾ ਮੌਸਮ ਜਰਾ ਹਰ 4 ਦਿਨਾਂ ਤੋਂ 5 ਦਿਨਾਂ ਤੋਂ ਬਾਅਦ ਹਲਕਾ ਪਾਣੀ ਥੋੜਾ ਫੇਰਨਾ, ਪਤਲਾ ਥੱਲੇ ਜੜ ਤੋਂ ਥੱਲੇ ਪਾਣੀ ਰਵੇ ਇਹਦੇ, ਹਰ 4 ਤੋਂ 5 ਦਿਨਾਂ ਬਾਅਦ ਪਾਣੀ ਫਿਰ ਜਾਣਾ। ਤੇ ਇਹ ਜਿਹੜੀ ਤੁਸੀਂ ਅੱਗੇ ਦੱਸ ਰਹੇ ਸੀ ਵੀ ਕੋਈ 50 ਦਿਨਾਂ ਦੀ ਆ, ਕੋਈ 60 ਦਿਨਾਂ ਦੀ, ਇਹ ਕਿੰਨੇ ਦਿਨਾਂ ਇਹ 4 ਮਹੀਨੇ ਦੀ ਹੈ। ਇਹਦਾ ਡਿਊਰੇਸ਼ਨ ਜ਼ਿਆਦਾ ਆ ਦੇਸੀ ਦਾ ਤੋਂ ਇਹ ਨਾ ਦੇਸੀ ਸ਼ੈ ਆਪਣਾ ਟਾਈਮ ਪੂਰਾ ਲੈਂਦੀ ਆ, ਪਰ ਫਿਰ ਉਹ ਬਣਦੀ ਸ਼ੈ ਖਾਣ ਵਾਲੀ ਆ। ਇਹ 4 ਮਹੀਨਿਆਂ 'ਚ ਕੋਈ ਗੋਭੀ ਤਿਆਰ ਨਹੀਂ ਹੁੰਦੀ ਸਿਵਾਏ ਦੇਸੀ ਤੋਂ। ਇਹਦਾ ਫਿਰ ਉਹ ਜ਼ਾਇਕਾ ਵੀ ਅੱਛਾ, ਜਿਵੇਂ ਇਹਦਾ ਡਿਊਰੇਸ਼ਨ ਆ ਜਾਂ ਜਿਹਦਾ ਜਿਵੇਂ ਦੇਸੀ ਆ, ਇਹਦਾ ਰੇਟ ਵੀ ਜ਼ਿਆਦਾ ਹੁੰਦਾ। ਰੇਟ ਜ਼ਿਆਦਾ ਹੋਣ ਦੀ ਵਜ੍ਹਾ ਕਿ ਇਹਦਾ ਰਿਸਕ ਵੀ ਜ਼ਿਆਦਾ ਆ। ਜਿਸ ਚੀਜ਼ 'ਚ ਰਿਸਕ ਹੋਣਾ ਉਹਦੇ 'ਚ ਪੈਸੇ ਲੱਭਣੇ ਆ, ਉਹ 'ਚ ਪੈਸੇ ਲੱਭਣੇ। ਰਿਸਕ ਤਾਂ ਫਿਰ ਕਹਿੰਦੇ ਲੈਣਾ ਪੈਂਦਾ, ਰਿਸਕ ਲੈਣਾ ਪੈਂਦਾ। ਅੱਛਾ, ਤੇ ਇੱਕ ਗੋਭੀ ਜੀ ਪਿਛਲੀ ਵਾਰੀ ਨਾ ਉਹਨੂੰ ਡੰਗਰਾਂ ਨੇ ਨਹੀਂ ਖਾਦਾ ਸੀ, ਖਾਲਦ ਸਾਹਿਬ ਨੇ ਵੀ ਲਾਈ ਸੀ। ਉਹ ਗੋਭੀ ਤੇ ਗੋਭੀ 'ਚ ਕੀ ਫਰਕ? ਉਹ ਗੋਭੀ 'ਚ ਅਸੀਂ ਵੀ ਲਾਈ ਸੀ। ਅੱਛਾ ਜੀ, ਹੋਈ ਸੀ ਮਾਸ਼ਾਅੱਲਾ 7 ਲੱਖ ਦਾ ਮੇਰਾ ਏਕੜ ਹੋਇਆ ਸੀ। ਅੱਛਾ ਜੀ, ਗੋਭੀ ਦਾ। ਅੱਛਾ, ਅੱਲਾ ਬਹੁਤਾ ਦੇਵੇ ਜੀ। ਤੇ ਜਦੋਂ ਸਾਡੀ ਗੋਭੀ ਖਤਮ ਹੋਈ ਆ ਨਾ, ਉਸ ਤੋਂ ਬਾਅਦ ਹੀ ਉਹ ਖਾਲਦ ਸਾਹਿਬ ਦੀ ਤਿਆਰ ਹੋ ਗਈ ਜਾਂ ਹੋਰ ਦੋਸਤਾਂ ਦੀ ਤਿਆਰ ਹੋ ਗਈ, ਫਿਰ ਉਹ ਰੂਟੇ ਵੱਜੇ ਆ ਵਿੱਚ। ਸੇਲ ਸਾਹਿਬ ਇੱਥੇ ਆ ਜਾਓ। ਉਹਦੇ 'ਚ ਕੀ ਫਿਰ ਉਹਦੇ 'ਚ ਇੱਕ ਕਾਸ਼ਤ ਹੀ ਬਹੁਤ ਹੋ ਗਈ ਸੀ। ਅੱਛਾ, ਬਹੁਤ ਹੀ ਲੱਗ ਗਈ। ਉਹ ਸ਼ੁਰੂ ਦੇ ਵਿੱਚ ਬਾਰਿਸ਼ਾਂ ਸੀ, ਅਸੀਂ ਸਾਡੀ ਤਾਂ ਪਨੀਰੀ ਬਾਰਿਸ਼ਾਂ ਤਿਆਰ ਹੋ ਗਈ। ਜਦੋਂ ਮੁੰਤਕਿਲ ਕੀਤੀ ਉਦੋਂ ਵੀ ਕੋਈ ਟਾਈਮ ਵਿੱਚੋਂ ਸਾਨੂੰ ਲੱਭ ਗਿਆ। ਉਸ ਟਾਈਮ ਬਿਮਾਰੀ ਇਹਨੇ ਬਾਰਿਸ਼ਾਂ ਦੇ ਪੌਦੇ ਜ਼ਾਇਆ ਬਹੁਤ ਹੋ ਗਏ। ਜਿਸ ਟਾਈਮ ਬਾਰਿਸ਼ਾਂ ਰੁਕੀਆਂ, ਮੌਸਮ ਸਹੀ ਹੋਇਆ ਤੇ ਯਕਦਮ ਬਰਡਨ ਪੈ ਗਿਆ, ਲੋਕਾਂ ਨੇ ਚੂੰਡੀ ਲਾਤੀ ਬਹੁਤ ਜ਼ਿਆਦਾ। ਚੂੰਡੀ ਲਾਈ ਸੀ ਨਾ, ਚੂੰਡੀ ਲਾਈ ਤੇ ਗੋਭੀ ਬੇਬਹਾ ਤਿਆਰ ਹੋ ਗਈ। ਮੌਸਮ ਮਿਲ ਗਿਆ ਫੇਵਰੇਬਲ ਉਹਨੂੰ, ਤੇ ਉਹ ਜਿਸ ਵਜ੍ਹਾ ਨਾਲ ਰੇਟ ਡਾਊਨ ਹੋ ਗਿਆ ਤੇ ਉਹ ਸਾਰੀ ਖਤਮ ਹੋ ਗਈ। ਇਹਦਾ ਕੀ ਹੱਲ ਆ ਫਿਰ? ਕੀ ਹੁਣ ਜਿਹੜੇ ਹੁਣ ਲਾਣੀ ਤਾਂ ਐਤਕੀ ਵੀ ਆ, ਤੁਸੀਂ ਦੱਸ ਵੀ ਰਹੇ ਆ, ਤੁਸੀਂ ਵੀ ਲਾਈ ਆ। ਇਹਦਾ ਹੱਲ ਕੋਈ ਨਹੀਂ ਜੀ, ਸਬਜ਼ੀ 'ਚ ਇਹੀ ਆ ਜਾਂ ਆਪ ਨਹੀਂ ਤਾਂ ਜਾਂ ਗਾਹਕ ਨਹੀਂ। ਅੱਛਾ, ਇਹ ਜਿੰਨੇ ਇਹ ਰੇਂਜ 'ਚ ਰੱਖ ਕੇ ਲਾਵੇ, ਇਹ ਨਾ ਕਵੇ ਵੀ ਦੇਸੀ ਗੋਭੀ, ਇਹ ਜਿਹੜਾ ਨਾ ਤਕਰੀਬਨ ਕੋਈ 10-15 ਸਾਲ ਵੇਖਦੇ ਹੋਗੇ, ਦੇਸੀ ਗੋਭੀ ਦਾ ਰੇਟ ਕਦੇ ਵੀ ਡਾਊਨ ਨਹੀਂ ਹੋਇਆ ਹੈਗਾ। ਇਹਦਾ ਰੇਟ ਨਹੀਂ ਕਦੇ ਡਾਊਨ ਹੋਇਆ, ਲੇਕਿਨ ਇਹਦਾ ਵੀ ਕੁਝ ਵੀ ਕਹਿ ਨਹੀਂ ਸਕਦੇ। ਹੋ ਵੀ ਸਕਦਾ। ਸਬਜ਼ੀਆਂ ਦਾ ਇਹੀ ਥੋੜਾ ਜਿਹਾ ਗੁਰਦਾ ਕਰਨਾ ਪੈਣਾ ਵੈਜੀਟੇਬਲ ਸਬਜ਼ੀਆਂ ਵਾਸਤੇ ਆਉਣ ਵਾਸਤੇ, ਤਾਂ ਇਹ ਕਾਮਯਾਬ ਹੋਣਾ ਇੱਧਰ। ਅੱਛਾ, ਸ਼ਾਹ ਸਰੋਇਆ ਸਾਹਿਬ, ਬਈ ਕੰਮ ਜਿਹੜਾ ਕਿਸਾਨੀ ਦਾ ਸਾਂਝ ਦਾ ਹੋਣਾ ਚਾਹੀਦਾ। ਜਿਵੇਂ ਅਸੀਂ ਕੱਲ ਇੱਕ ਬੰਦੇ ਕੋਲ ਗਏ ਆ, ਉਹਨਾਂ ਫੁੱਟਾਂ ਦੇ ਬੀਜ ਤੇ ਗੱਲ ਹੋ ਰਹੀ ਸੀ। ਉਹ ਕਹਿੰਦਾ ਵੀ ਫੁੱਟਾਂ ਦਾ ਬੀਜ ਇੱਕ ਤਾਂ ਲੱਭਦਾ ਨਹੀਂ ਹੈ, ਬਹੁਤ ਘੱਟ ਲੱਭਿਆ ਦੁਕਾਨਾਂ ਤੋਂ ਜਾ ਕੇ, ਵੱਡੇ ਸ਼ਹਿਰਾਂ ਚੋਂ ਕਿਤੋਂ ਲੱਭਿਆ। ਉਹ ਕਹਿੰਦਾ ਮੈਂ ਵਿੱਚੋਂ ਚੰਗੀਆਂ ਫੁੱਟਾਂ ਰੱਖ ਲੀਆਂ, ਵੀ ਉਹਨਾਂ ਦਾ ਬੀਜ ਬਣਾਉਂਗਾ ਤੇ ਉਹ ਆਪਣੇ ਕਿਸਾਨਾਂ ਨੂੰ ਦਊਂਗਾ। ਮੈਂ ਉੱਥੇ ਗੱਲ ਕਰੀ, ਮੈਂ ਕਿਹਾ ਵੀ ਮੇਰੇ ਕੋਲ ਵੀ ਦੇਸੀ ਕਣਕ ਦਾ ਬੀਜ ਆਇਆ ਸੀ ਤੇ ਉਹ ਮੈਂ ਵੰਡਿਆ। ਉਹ ਮਿਸਾਲ ਆ, ਮੈਂ 50 ਘਰਾਂ ਨੂੰ ਲਵਾਤਾ, ਉਹ 50 ਗਾਂ ਨੂੰ ਲਵਾਉਣਗੇ, ਵੀ ਦੇਸੀ ਬੀਜ ਇਦਾਂ ਗਾਂ ਤੋਂ ਗਾਂ ਪਹੁੰਚਾਈਏ। ਤੇ ਤੁਸੀਂ ਜਿਹੜਾ ਕੋਈ ਸਾਡੇ ਦੇਖਣ ਵਾਲਿਆਂ ਵਾਸਤੇ, ਜੇ ਕੋਈ ਬੰਦਾ ਗੋਭੀ ਲਾਣਾ ਚਾਹੁੰਦਾ, ਜੇ ਉਹਦੇ ਕੋਲ ਟਾਈਮ ਨਹੀਂ, ਪਨੀਰੀ ਤਿਆਰ ਕਰਨ ਦਾ ਟਾਈਮ ਨਹੀਂ, ਜਾਂ ਉਹ ਕੋਈ ਇਦਾਂ ਦਾ ਕੋਈ ਹੈ ਤੁਹਾਡੇ ਕੋਲ ਹੱਲ? ਕੋਈ ਹੱਲ ਸਾਡੇ ਕੋਲ ਅਸੀਂ ਤਾਂ 10 ਹੀ ਮਸ਼ਵਰੇ ਦੇ ਸਕਦੇ ਹਾਂ। ਅੱਛਾ, ਜਿਹੜਾ ਪਿਛਲੇ ਸਾਲ ਅੱਗੇ ਤੁਹਾਡੀ ਗੱਲ ਹੋਈ ਆ ਕਿ ਜਿਹੜਾ ਗੋਭੀਆਂ ਛਿੱਤਰ ਫਿਰਿਆ ਰੁੱਟੇ ਫਿਰੇ ਆ, ਉਹ ਯਕਦਮ ਲੋਕਾਂ ਨੇ ਜਾ ਕੇ ਅਗਸਤ ਚੁੰਡੀ ਲਾ ਲਈ। ਉਹਦਾ ਹੁਣ ਟਾਈਮ ਬੈਸਟ ਟਾਈਮ ਹੁਣ ਹਾਈਬ੍ਰਿਡ ਦਾ ਟਾਈਮ ਆ। ਹੁਣ ਜਿੰਨੇ ਲਾਣੀ ਆ ਆਪਣੀ ਪਨੀਰੀ ਤਿਆਰ ਕਰੋ ਤੇ ਲਾ ਲਓ, ਇਹਦੇ 4 ਪੈਸੇ ਮਿਲ ਜਾਂਦੇ ਆ। ਇਹਦਾ ਇਹ 4-5 ਸਾਲਾਂ ਚ ਇਸ ਨੂੰ ਵੀ ਲਿੱਤਰ ਫਿਰ ਜਾਂਦਾ ਜਿਹੜੀ ਹੁਣ ਲੱਗਣੀ ਹੈ, ਲੇਕਿਨ ਜ਼ਿਆਦਾ ਚਾਂਸ ਹੁੰਦੇ ਆ ਕਿ ਜਿਹੜੀ ਤੁਸੀਂ ਇਸ ਟਾਈਮ ਲਾਣੀ ਆ ਨਾ, ਉਹ 100 ਚ 90% ਚਾਂਸ ਆ ਤੁਸੀਂ ਇਹ ਚ ਕਾਮਯਾਬੀ ਹੋਣਾ, ਰੇਟ ਮਿਲ ਜਾਂਦਾ ਤੁਹਾਨੂੰ। ਲੇਕਿਨ ਜਿਨ੍ਹਾਂ ਨੇ ਜਾ ਕੇ ਅੱਗੇ ਗਸਤ ਚਲਾਣਾ, ਸੌਖਾ ਕੰਮ ਕਰਨਾ, ਬੀਜ ਫੜਿਆ ਚੁੰਡੀ ਲਾਤੀ, ਉਸ ਟਾਈਮ ਫਿਰ ਹਰ ਬੰਦਾ ਲਾ ਦਿੰਦਾ। ਉਸ ਟਾਈਮ ਤਾਂ ਸੌਖਾ ਕੰਮ। ਅਸੀਂ ਵੀ ਲਾਣੀ ਆ ਕੋਈ 20-25 ਕਿੱਲਿਆਂ ਦੀ ਹੁਣ ਪਨੀਰੀ ਤਿਆਰ ਕਰਨੀ ਆ ਅਸੀਂ ਵੀ ਹੁਣ ਲਾਣ ਲੱਗੇ ਆ। ਲੱਗ ਰਿਹਾ ਅਸੀਂ ਵੀ ਇਸ ਤੋਂ ਬਾਅਦ ਅਗਲਾ ਸੈਕੰਡਰੀ ਚ ਆਣਾ ਤੇ ਅਸੀਂ ਵੀ ਲਾਵਾਂਗੇ। ਤੇ ਉਹ ਜੇ ਕਿਸੇ ਨੂੰ ਪਨੀਰੀ ਚਾਹੀਦੀ ਹੋਵੇ, ਉਹ ਤੁਹਾਨੂੰ ਹੁਣ ਦੱਸੇ ਜਾਂ ਪਨੀਰੀ ਤਿਆਰ? ਸਾਨੂੰ ਹੁਣ ਦੱਸੇ ਤਾਂ ਕਿ ਅਸੀਂ ਆਪਣੇ ਜਿਹੜੇ ਦੋਸਤਾਂ ਨੇ ਕਿਹਾ ਹੋਇਆ ਅਸੀਂ ਉਹਨਾਂ ਦੀ ਤਿਆਰ ਕਰਨੀ ਆ ਨਾ, ਤੇ ਜਿਹੜੇ ਲੈਣੀ ਹੋਵੇ ਦੱਸ ਦੇਵੇ, ਅਸੀਂ ਤਿਆਰ ਕਰ ਦਾਂਗੇ। ਸਾਡੇ ਜੀ ਇੱਥੇ ਲਾਗੇ ਤਾਗੇ ਜੇ ਕਿਸੇ ਨੇ ਗੋਭੀ ਦੀ ਪਨੀਰੀ ਤਿਆਰ ਕਰਾਣੀ ਹੋਵੇ ਤੇ ਉਹ ਹੁਣ ਦੱਸ ਸਕਦਾ। ਸ਼ਾਹ ਸਰੋਇਆ ਸਾਹਿਬ ਨੇ ਆਪਣੀ ਵੀ ਤਿਆਰ ਕਰਨੀ ਹੈ 20-25 ਕਿੱਲੇ ਨਾਲ ਦੋਸਤਾਂ ਦੀ, ਤੇ ਉਹ ਤੁਹਾਡੀ ਵੀ ਤਿਆਰ ਕਰ ਜੂ ਤੇ ਉਹ ਦੋਵਾਂ ਘਰਾਂ ਨੂੰ ਫਾਇਦਾ ਹੋ ਜੂ। ਅੱਛਾ, ਮੈਂ ਇੱਕ ਗੱਲ ਕਰਾਂ? ਕਰੋ ਜੀ। ਜਿਹੜੀ ਗੋਭੀ ਆ ਨਾ ਤੇ ਇੱਕ ਮੂਲੀਆਂ, ਇਹ ਤੁਹਾਨੂੰ ਤਿੰਨੇ ਕਿਸਮ ਦੀਆਂ ਲਾਣੀਆਂ ਚਾਹੀਦੀਆਂ।
ਤਿੰਨੇ ਸਟੇਜਾਂ 'ਚ। ਤੁਸੀਂ ਤੁਹਾਡੇ ਕੋਲ ਜ਼ਮੀਨ ਹੈ ਨਾ, ਫਰਜ਼ ਕਰੋ 1.5 ਕਿੱਲਾ ਲਾਣਾ ਚਾਹੁੰਦੇ ਆ, ਤੁਸੀਂ ਤਿੰਨੇ ਕਿਸਮ ਦੀ ਦੁਹਾੜਾ ਲਾਓ। ਕੀ ਗੋਭੀ, ਉਹ ਕਹਿੰਦਾ ਵੀ ਸਾਰਾ ਇਹ ਹੁਣ ਸ਼ੁਰੂ ਹੋ ਗਈ ਹੈ ਨਾ, ਇਹ ਦਸੰਬਰ ਤੱਕ ਜਾਣੀ ਆ। ਰਾਣਾ ਸਾਹਿਬ ਦੀ ਗੱਲ ਬਿਲਕੁਲ ਠੀਕ ਆ ਇਹ, ਕਿ ਤੁਸੀਂ ਸਾਰੀ ਲਾਓ। ਹਾਂਜੀ, ਇਹਦੇ ਚ ਵਕਫਾ ਤੁਸੀਂ ਨਹੀਂ ਦੇਣਾ 4 ਗੋਭੀਆਂ ਲਾਤੀਆਂ ਨਾ, 4 'ਚ ਤੁਹਾਨੂੰ ਦੋਵਾਂ ਦਾ ਰੇਟ ਕਨਫਰਮ ਮਿਲ ਜਾਣਾ। ਮਿਲ ਜਾਣਾ। ਵੈਰੀ ਗੁੱਡ। ਇਹ ਕਹਿੰਦਾ, ਇਹ ਪੁਆਇੰਟ ਚੱਕਿਆ ਰਾਣਾ ਸਾਹਿਬ ਨੇ। ਮੂਲੀਆਂ ਦੀ ਆ, ਇਹੀ ਹਰ ਸ਼ਾਇਦ ਇਹੀ ਗੱਲ ਆ, ਜਿਹੜਾ ਤੁਸੀਂ ਹੋ ਸਕਦੀ ਹੈ ਨਾ ਉਹ ਰੂਟੀਨ ਚਲਾਉਂਦੇ ਜਾਓ। ਤੁਹਾਡੀ ਮੰਡੀ 'ਚ ਹੁਣ ਗੋਭੀ ਸ਼ੁਰੂ ਹੋਵੇ ਕੋਈ 2 ਮਹੀਨੇ ਬਾਅਦ, ਤੇ ਤੀਸਰੇ ਮਹੀਨੇ ਦਾ ਗੋਭੀ ਜਾਵੇ ਮੰਡੀ 'ਚ। ਫਿਰ ਗੋਭੀ ਹੋਣੀ ਚਾਹੀਦੀ। ਕੋਈ ਤਾਂ ਛੱਕਾ ਲੱਗੂ, ਰੋਡ ਰੇਟ ਮਿਲ ਜਾਂਦਾ, ਕਨਫਰਮ ਮਿਲ ਜਾਂਦਾ। ਅੱਛਾ ਚਲੋ ਹੁਣ ਜੀ ਅਸੀਂ ਫਿਲਮ ਸਾਡੀ ਮੁੱਕਣ ਵਾਲੀ ਆ, ਅਸੀਂ ਅਖੀਰ ਤੇ ਪੁੱਛ ਲਈਏ ਵੀ ਹੁਣ ਤੁਸੀਂ ਗੋਭੀ ਲਾ ਰਹੇ ਆ, ਹੁਣ ਹੋਰ ਕਿਹੜੀ ਸਬਜ਼ੀ? ਆਮ ਬੰਦੇ ਪੁੱਛਦੇ ਆ ਵੀ ਸਾਨੂੰ ਟਾਈਮ ਦੱਸਿਆ ਕਰੋ ਵੀ ਅੱਜ ਕੱਲ ਕੀ ਲੱਗ ਸਕਦਾ, ਅੱਜ ਕੱਲ ਕੀ ਲੱਗ ਸਕਦਾ। ਇਹ ਬਹੁਤ ਸਾਰੇ ਲੋਕਾਂ ਦਾ ਸਵਾਲ ਆ, ਇਹ ਤੁਸੀਂ ਮਾੜਾ ਜਿਹਾ ਦੱਸ ਦਿਓ ਵੀ ਅੱਜ ਕੱਲ ਕੀ ਲੱਗ ਸਕਦਾ। ਅੱਜ ਕੱਲ ਇਹ ਲੱਗ ਸਕਦਾ, ਇੱਕ ਤਾਂ ਲੱਗ ਸਕਦਾ ਅੱਜ ਕੱਲ ਕਰੇਲਾ ਲਾਣਾ ਅਸੀਂ, ਤੁਸੀਂ ਵੇਖਿਆ ਹੋਣਾ ਇਨਸੈਕਟ ਨੈਟ ਲਿਆਂਦਾ ਪਿਆ, ਮਾਸ਼ਾਅੱਲਾ, ਉਹ ਅਸੀਂ ਪੈਪ ਵੀ ਆ ਗਏ ਆ। ਅੱਛਾ 15 ਜੁਲਾਈ ਨੂੰ ਇਨਸ਼ਾਅੱਲਾ ਤਾਲਾ ਅਸੀਂ ਕਰੇਲਾ ਜਿਹੜਾ ਇਨਸੈਕਟ ਨੈਟ ਦੇ ਵਿੱਚ ਲਾ ਦੇਣਾ ਆ। ਵਾਹ ਜਿਨ੍ਹਾਂ ਦੋਸਤਾਂ ਨੇ ਲਾਣਾ ਉਹ ਹੁਣੇ ਤੋਂ ਤਿਆਰੀ ਕਰਨ ਆਪਣੀ ਜ਼ਮੀਨ ਦੀ, ਆਪਣਾ ਜਿਹੜਾ ਸਮਾਨ ਆ ਪਾਈਪ ਲੈ ਲੈਣ ਤੇ ਨੈਟ ਲੈ ਲੈਣ ਜਿਹੜਾ ਲਾਣਾ ਆ। 15 ਤਰੀਕ ਨੂੰ ਅਸੀਂ ਲਾ ਦੇਣਾ ਇਨਸ਼ਾਅੱਲਾ ਤਾਲਾ। ਅਗਰ ਅਸੀਂ ਓਪਨ ਲਾ ਰਹੇ, ਸਾਡੇ ਇਲਾਕੇ ਜਿੰਨੇ ਵੀ ਇੱਥੇ ਮੋਸਟਲੀ ਜਿਹੜਾ ਆਪਣੇ ਨੇੜੇ ਇਲਾਕਾ ਆ, ਨੇੜੇ ਕੀ ਦੂਰ ਵੀ ਜਿਹੜਾ ਸਿਰਫ ਇੱਧਰ ਹੈਗਾ ਮੰਗੇ ਵਾਲੀ ਸਾਈਡ ਤੇ ਸਫੇਦ ਮੱਖੀ ਦਾ ਅਟੈਕ ਕਸੂਰ ਵਾਲ ਘੱਟ ਆ। ਸਾਡੇ ਵਾਲ ਜਿੰਨੇ ਵੀ ਹੁਣ ਕਰੇਲੇ ਲੱਗਣੇ ਆ ਸਾਰੇ ਇਨਸੈਕਟ ਨੈਟ 'ਚ ਲੱਗਣੇ ਆ। ਓਪਨ ਅਸੀਂ ਲਾਵਾਂਗੇ ਜਾ ਕੇ 15 ਅਗਸਤ ਨੂੰ। ਫਿਰ ਵੀ ਪਿਛਲੇ ਸਾਲ ਲੋਕਾਂ ਨੇ ਬੜਾ ਨੁਕਸਾਨ ਕੀਤਾ, 8-8 10-10 ਲੱਖ ਦਾ ਏਕੜ ਦਾ ਨੁਕਸਾਨ ਹੋਇਆ। ਅੱਛਾ ਅਸੀਂ ਕਹਿੰਦੇ ਆ ਵੀ ਅਸੀਂ ਉਦੋਂ 2 ਏਕੜ ਜਿਹੜੇ ਆ ਨਾ ਹੁਣ ਲਾਣ ਲੱਗੇ ਇਨਸੈਕਟ ਨੈਟ 'ਚ, ਬਜਾਏ ਅਸੀਂ 6 ਏਕੜ ਲਾਣਾ ਕਰੇਲਾ ਓਪਨ ਅਸੀਂ ਚਲਾਉਣ ਲੱਗੇ ਆ। ਅਸੀਂ ਉਹ ਦਿਖਾਵਾਂਗੇ ਲੋਕਾਂ ਨੂੰ। ਹਾਂ, ਇੱਕ ਅਸੀਂ ਹੁਣ ਲਾਣ ਲੱਗੇ ਕਰੇਲਾ ਲਾਣ ਲੱਗੇ ਆ, ਇੱਕ ਅਸੀਂ 1 ਅਗਸਤ ਤੋਂ ਲੈ ਕੇ 5 ਅਗਸਤ ਤੱਕ ਅਸੀਂ ਖੀਰਾ ਲਾਣਾ, ਉਹ ਵੀ ਇਨਸੈਕਟ ਨੈਟ ਦੇ ਵਿੱਚ ਲਾਣਾ। ਅੱਛਾ ਸੁਣ ਲਓ ਬਈ, ਠੀਕ ਹੈ। ਓਪਨ ਇਸ ਟਾਈਮ ਜਿਹੜੀ ਸਬਜ਼ੀ ਆ ਨਾ, ਉਹ ਮੇਰੇ ਖਿਆਲ 'ਚ ਕੋਈ ਵੀ ਨਹੀਂ ਹੁੰਦੀ ਇਸ ਟਾਈਮ ਨਹੀਂ ਹੁੰਦੀ, ਨਹੀਂ ਹੁਣ ਲਾਣੀ ਨਹੀਂ ਚਾਹੀਦੀ ਹੈਗੀ। ਤਾਂ ਬਹੁਤ ਹਾਂ, ਸਿਰਫ ਗੋਭੀ ਲਾ ਲਓ। ਬਾਕੀ ਤੁਸੀਂ ਜਿਹੜਾ ਅਗਰ ਤੁਸੀਂ 10 ਕਿੱਲੇ ਏਕੜ ਲਾਉਂਦੇ ਆ ਸਬਜ਼ੀ ਦੇ, ਤੁਸੀਂ 'ਚ 2 ਏਕੜ ਇਨਸੈਕਟ ਨੈਟ 'ਚ ਲਾ ਲਓ, ਠੀਕ ਉਹਦਾ ਫਾਇਦਾ। ਉਹ ਠੀਕ ਹੈ, ਯਾਨੀ ਕਿ ਉਹ ਜਿੰਨਾ ਤੁਸੀਂ 4 ਕਿੱਲਿਆਂ ਤੇ ਖਰਚਾ ਕਰਨਾ ਉਹ ਤੁਹਾਡੇ ਕਿੱਲੇ ਤੇ ਕਰ ਲਓ, ਕਿੱਲੇ ਤੇ ਕਰਕੇ ਤੁਸੀਂ ਉਹ 'ਚ ਜ਼ਿਆਦਾ ਪੈਦਾਵਾਰ ਲੈ ਸਕਦੇ ਆ। ਅੱਛਾ, ਇਹ ਆ ਕਿ ਇਹ ਹਰ ਜ਼ਿਮੀਂਦਾਰ ਇੱਥੇ ਤੱਕ ਛੇਤੀ ਪਹੁੰਚਣਾ ਔਖਾ ਹੁੰਦਾ। ਲੇਕਿਨ ਤੁਸੀਂ ਇਹ ਅਗਰ ਤੁਸੀਂ ਸਬਜ਼ੀ ਦਾ ਹੀ ਕੰਮ ਕਰਨਾ ਫਿਰ ਤੁਸੀਂ 2 ਕਨਾਲਾਂ ਤੋਂ ਸ਼ੁਰੂ ਕਰ ਲਓ, 4 ਕਨਾਲਾਂ ਤੋਂ ਸ਼ੁਰੂ ਕਰ ਲਓ, ਤੁਸੀਂ ਫਿਰ ਇਸ ਪਾਸੇ ਆਓ। ਇਹਦਾ ਜਿਹੜਾ ਸਬਜ਼ੀ ਦਾ ਪਹਿਲਾ ਸਟੇਜ ਹੀ ਇਹ ਕਿ ਤੁਸੀਂ ਅਗਰ ਆਣਾ ਕੰਮ ਕਰਨਾ ਨਾ, ਤੁਸੀਂ ਫਿਰ ਪਰਮਾਨੈਂਟ ਕੰਮ ਕਰਨਾ। ਇਹਨੂੰ 6 ਮਹੀਨੇ ਸਾਲ ਬਾਅਦ ਤੁਸੀਂ ਚਲੇ ਗਏ, ਤੁਸੀਂ ਕੋਈ 8-10 ਸਾਲ ਦਾ ਪਲਾਨ ਰੱਖ ਕੇ ਵਿੱਚ ਆਓਗੇ, ਤੁਸੀਂ ਤਾਂ ਕਾਮਯਾਬ ਹੋਣਾ ਇਹਦੇ 'ਚ। ਅੱਛਾ ਸੁਰਾ ਸਾਹਿਬ, ਆਖਰੀ ਸਵਾਲ ਆ ਸਾਡਾ ਵੀ ਐਤਕੀ ਆਮ ਲੋਕਾਂ ਦੇ ਇਹਦਾ ਮੂੰਹ ਦੇ ਉੱਤੇ ਅਸੀਂ ਇਹ ਬੋਲ ਸੁਣਿਆ ਵੀ ਐਤਕੀ ਸਬਜ਼ੀਆਂ ਵਾਲਾ ਵੀ ਹਾਲ ਨਹੀਂ ਰਿਹਾ, ਵੀ ਐਤਕੀ ਸਬਜ਼ੀਆਂ ਵਾਲਾ ਹਾਲ ਨਹੀਂ ਰਿਹਾ। ਤੁਸੀਂ ਕੋਈ ਸੱਚੀ ਗੱਲ ਸਾਡੇ ਦੱਸੋ ਸੁਣਨ ਵਾਲਿਆਂ ਨੂੰ। ਬਿਲਕੁਲ, ਸਬਜ਼ੀ ਦੀ ਵੀ ਕਾਸ਼ਤ ਜ਼ਿਆਦਾ ਸੀ। ਅੱਛਾ ਜੀ। ਤੇ ਜਿਹਦੇ ਵਿੱਚ ਸ਼ਿਮਲਾ ਦੇ ਸਾਡਾ ਮਸਾਇਲ ਆਏ ਆ। ਬਾਕੀ ਸਬਜ਼ ਮਿਰਚ ਮਾਸ਼ਾਅੱਲਾ ਸਾਡੀ ਹੁਣ ਤੱਕ ਚੱਲਦੀ ਰਹੀ ਆ। ਕੱਲ੍ਹ ਹੀ ਅਸੀਂ ਖਤਮ ਕੀਤੀ ਆ ਦੁਬਾਰਾ ਨਵੀਂ ਫਸਲ ਲਾਉਣ ਵਾਸਤੇ ਉੱਥੇ, ਤਾਂ ਕਿ ਅਗਲੇ ਸਾਲ ਉਹਦੇ 'ਚ ਜਿਹੜਾ ਫਾਰਮ ਆ ਜਾਵੇ। ਮਿਰਚ ਦਾ ਰੇਟ, ਸਬਜ਼ ਮਿਰਚ ਦਾ ਰੇਟ ਅੱਛਾ ਰਿਹਾ, ਪ੍ਰੋਡਕਸ਼ਨ ਬਹੁਤ ਅੱਛੀ ਰਹੀ ਆ। ਸਾਡਾ ਤਾਂ ਮਾਸ਼ਾਅੱਲਾ ਸਾਲ ਬਹੁਤ ਅੱਛਾ ਰਿਹਾ ਜੀ। ਅਸੀਂ ਤਾਂ ਨਹੀਂ ਕਹਿੰਦੇ ਵੀ ਲਾਲ ਰਹੇਗੀ ਆ। ਚਲੋ ਸ਼ੁਕਰ ਅਲਹਮਦੁਲਿਲਾ। ਸ਼ਿਮਲਾ ਦਾ ਵੀ ਜਿਹੜਾ ਰੇਟ ਆ ਉਹ ਵੀ ਜਦੋਂ ਗੋਭੀ ਵਾਲਾ ਹਿਸਾਬ ਬਣਿਆ, ਸਾਡੀ ਥੋੜੀ ਜਿਹੀ ਅਗੇਤੀ ਲੱਗ ਗਈ ਸੀ, ਟਾਈਮ ਤੇ ਅਸੀਂ ਉੱਤੇ ਪਹੁੰਚ ਗਏ ਸੀ, ਸਾਨੂੰ ਟਾਈਮ ਦਾ ਰੇਟ ਮਿਲ ਗਿਆ, ਸਾਡਾ ਉਹ ਬਰਾਬਰ ਨਾਲ ਚਲਾ ਗਿਆ ਸੀ। ਸਬਜ਼ ਮਿਰਚ ਸਹੀ ਰਹਿ ਗਈ ਸੀ। ਉਸ ਤੋਂ ਬਾਅਦ ਜਿਹੜਾ ਸਾਡਾ ਖੀਰਾ ਸੀ ਉਹ ਵੀ ਠੀਕ ਰਹਿ ਗਿਆ, ਕਰੇਲਾ ਵੀ ਠੀਕ ਰਹਿ ਗਿਆ। ਸਿਰਫ ਸ਼ਿਮਲਾ ਥੋੜਾ ਸਾਨੂੰ ਡਾਊਨ ਕੀਤਾ, ਬਾਕੀ ਸਾਡਾ ਮਾਸ਼ਾਅੱਲਾ ਠੀਕ ਰਹਿ ਗਿਆ ਫਰਕ। ਚਲੋ ਅੱਲਾਹ ਤਾਲਾ ਇਹਦੇ 'ਚ ਕਿਸੇ ਵੀ ਫਾਰਮ ਨੇ ਲਾਣੇ ਆ ਨਾ, ਜ਼ਿਮੀਦਾਰ ਨੇ ਸਬਜ਼ੀ ਲਾਣੀ ਆ, ਉਹ ਟਾਈਮ ਦਾ ਬਹੁਤ ਖਿਆਲ ਰੱਖੇ, ਟਾਈਮ ਤੇ ਲਾਵੇ ਚੀਜ਼ ਜਿਹੜੀ ਆ, ਫਿਰ ਫਾਇਦਾ ਉਹਦਾ। ਹਰ ਬੰਦੇ ਨੇ ਖਰਚਾ ਵੀ ਕਰ ਲੈਣਾ। ਕੱਦੂ 300 ਰੁਪਏ ਆ ਹੁਣ, ਕੱਦੂ 300 ਰੁਪਏ ਇਸ ਟਾਈਮ। ਤੋਰੀ, ਕਾਲੀ ਤੋਰੀ ਦਾ ਬੜਾ ਰੇਟ ਆ, 200 ਰੁਪਏ ਕਿਲੋ ਆ ਕੱਦੂ ਆ। ਹੁਣ ਇਸ ਟਾਈਮ ਹਰ ਚੀਜ਼ ਦਾ ਰੇਟ ਆ। ਭਿੰਡੀ ਜਿਹੜੀ ਬਕਰਈ ਦੇ ਉੱਤੇ 50 ਰੁਪਏ ਦੀ ਮਣ ਵਿਕੀ ਆ, ਇਸ ਟਾਈਮ 1100 ਦੀ 5 ਕਿਲੋ ਵਿਕ ਰਹੀ ਹੈ। ਵਾਹ ਵਾਹ ਵਾਹ, ਇਹ ਗੱਲ ਆ ਜੀ। ਇਹ ਥੋੜਾ ਚੱਲਣਾ ਪੈਂਦਾ, ਥੋੜਾ ਨਾ ਸਬਰ ਨਾਲ ਚੱਲਣਾ ਪੈਂਦਾ। ਅੱਛਾ ਨਾ ਜੀ, ਇੱਥੇ ਰੱਬੋ ਹੁਣ ਗੱਲ ਕੱਦੂ ਦੀ ਹੋ ਗਈ, ਮੈਂ ਉਹ ਵਿੱਚ ਗੱਲ ਆ ਗਈ ਵੀ ਕਈ ਬੰਦਿਆਂ ਨੇ ਕੱਦੂ ਵਾਹਤਾ, ਕੱਦੂ ਲੱਗਿਆ ਹੀ ਨਹੀਂ, ਫੁੱਲ ਲੱਗਿਆ ਡਿੱਗ ਗਿਆ ਫੁੱਲ। ਇਹ ਕਦੀ ਹੋਇਆ ਸੁਣਿਆ ਨਹੀਂ ਇਦਾਂ? ਇਹ ਗਰਮੀ ਦੀ ਸ਼ਿੱਦਤ ਦੀ, ਮੌਸਮ ਦੇ ਸਟ੍ਰੈਸ, ਇਹ ਜਿਹੜੀ ਹੁਣ ਮਕਈ ਦਾ ਇਸ਼ੂ ਬਣਿਆ ਨਾ, ਬੀਜ ਦਾ ਘੱਟ ਕਸੂਰ ਹੈ ਇਹਦੇ ਚ, ਮੌਸਮ ਦਾ ਬੜਾ ਹੈ। ਮੌਸਮ ਦੀ ਸ਼ਿੱਦਤ ਜਿਹੜੀ ਆ ਨਾ, ਫਿਰ ਪੋਲੀਨੇਸ਼ਨ ਨਹੀਂ ਹੁੰਦੀ ਹੈਗੀ। ਹਾਂ, ਮੌਸਮ ਦੇ ਵਿੱਚ ਵੀ ਜੀ ਸਾਡਾ ਕਸੂਰ ਆ। ਅਸੀਂ ਮੌਸਮ ਨੂੰ ਇੱਥੇ ਤੱਕ ਲਿਆਂਦਾ, ਹਜੇ ਵੀ ਅਸੀਂ ਰੁੱਖ ਨਹੀਂ ਲਾ ਰਹੇ। ਰੁੱਖ ਮਾਪਿਆਂ ਵਰਗੇ ਚੇਤੇ ਰੱਖੋ, ਟਾਈਮ ਆ ਗਿਆ ਰੁੱਖ ਲਾਣ ਦਾ, ਅਸੀਂ ਉਹ ਵੱਖਰੇ ਫਿਲਮ ਵੀ ਬਣਾਵਾਂਗੇ, ਅਸੀਂ ਰੁੱਖ ਲਾਣੇ ਵੀ ਆ। ਆ ਮੁੰਡਾ ਸਹੇਲ ਅਰਸ਼ਦ ਸਾਹਿਬ ਜੀ, ਲੈਲਪੁਰ ਸ਼ਹਿਰ ਤੋਂ ਸਾਡੇ ਕੋਲ ਆ ਜੀ, ਇਹ ਮੇਰਾ ਭਾਣਜਾ, ਤਾਂ ਲੇਟ ਤਾਰਫ ਕਰਾਇਆ। ਅੱਛਾ ਜੀ, ਅਸਲਾਮ ਵਾਲੇਕੁਮ। ਯਾਰ ਵੈਸੇ ਹੀ ਕਾਟਦੇ ਨਹੀਂ।